ਲੈ ਜਵਾਨ ਤੇ ਡ੍ਰਿਫਟਾਂ ਮਾਰਨ ਦਾ ਸਲਾਮ ਤਾਂ ਲੈ ਲੋ। ਚਲੋ ਸ਼ਾਮ ਨੂੰ। ਅੱਛੇ ਇਹ ਹੁਣ ਹੱਥ ਜਾਣ ਡਿਆ ਸਹੀ। ਉਹ ਖਸਤਾ ਹੱਥ ਨਹੀਂ ਨਾ ਪਾਉਂਦਾ। ਨਹੀਂ ਨਹੀਂ ਹੁਣ ਹੱਥ ਸਹੀ ਪਿਆ। ਉਹ ਕਹਿੰਦਾ ਥੋੜੇ ਨੂੰ ਪਾਵਾਂ ਦਾਦੀ ਹੱਥ ਵੀ ਲਾਉਣ ਦੋ। ਮਿੰਟ ਮਾਰ ਲਓ, ਕੱਢ ਲਓ ਪਕੌੜੇ। ਤੁਹਾਡੇ ਕੋਲ ਤੱਕ ਸਵੇਰ ਦੇ ਪਕੌੜੇ ਉਹ क्यों हो जाए। फाइनली वो दिन आज आ ही गया जिस दिन का मुझे बड़ी शिद्दत से इंतजार था और मेरे से ज्यादा आप लोगों को इंतजार था कि ये दिन कब आएगा और आखिर क्यों आएगा और कैसे आएगा। नादिया नहीं मेरी बुग्गो भांडे तो ही जाननी है। नादिया भांडे तो ही जाननी। नादिया तो याद आया सारिया गल्लां बाद विच, सारी फीलिंग बाद विच, सारे इकरार एहसास जो भी है जज्बात बाद होंगे, लेकिन नादिया ने मेरी फीलिंग दे नाल खेडिया। नादिया ने मेरे दिल दे नाल खेडिया। नादिया ने मेरा जिहड़ा ना दिल तोड़ छड्डिया, दिल मेरा चकना चूर कर दित्ता नादिया ने। तुहानूं सारिਆਂ ਨੂੰ ਪਤਾ ਹੋਏਗਾ, ਤੁਸੀਂ ਇੰਸਟਾਗ੍ਰਾਮ ਦੇ ਉੱਤੇ ਵਾਇਰਲ ਨਾदिया ਦੇਖੀ ਹੋਏਗੀ, ਤੁਸੀਂ ਇੰਸਟਾਗ੍ਰਾਮ ਦੇ ਉੱਤੇ ਜਿਹੜੇ ਨਾ ਵਾਇਰਲ ਬੁੱਗੋ ਵੇਖੀ ਹੋਏਗੀ, ਠੀਕ ਹੈ। ਉਹ ਨਾदिया ਨਹੀਂ ਸੀ, ਉਹ ਨਾਦਰ ਸੀ। ਰਾਤ ਟਾਈਮ ਜਿਸ ਤਰ੍ਹਾਂ ਮੈਨੂੰ ਪਤਾ ਚੱਲਿਆ, ਰਾਤ ਦਾ 1 ਵਜ ਰਿਹਾ ਸੀ, ਮੈਨੂੰ ਜਿਸ ਟਾਈਮ ਪਤਾ ਚੱਲਿਆ ਕਿ ਨਾदिया ਨਹੀਂ ਨਾਦਰ ਨਿਕਲਿਆ, ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿ ਮੇਰੇ ਉਸ ਟਾਈਮ ਕੀ ਜਜ਼ਬਾਤ ਸੀ, ਮੇਰੀ ਕੀ ਫੀਲਿੰਗ ਸੀ। ਮੈਂ ਇੱਕ ਦਫਾ ਮੈਂ ਟੁੱਟ ਗਿਆ, ਮੈਂ ਟੁੱਟ ਕੇ ਦੁਬਾਰਾ ਜੁੜਿਆ, ਮੈਂ ਦੁਬਾਰਾ ਤੋਂ ਖੜਾ ਹੋਇਆ ਤੁਹਾਡੇ ਸਾਹਮਣੇ, ਠੀਕ ਹੈ। ਤੇਰੀ ਉਹ ਮੰਗੇਂਦੀ ਸੀ। ਮੈਂ ਉਹਨਾਂ ਦੇ ਕਪਲ ਤੋਂ ਇੰਨਾ ਇਨਸਪਾਇਰ ਹੋਇਆ ਸੀ, ਮੈਂ ਕਿਹਾ ਮੈਂ ਵੀ ਆਪਣਾ ਕਪਲ ਐਵੇਂ ਬਣਾਉਣਾ ਹੈ। ਕੱਲ ਨੂੰ ਜਦੋਂ ਅੱਜ ਤੋਂ 5 ਸਾਲ ਬਾਅਦ ਮੇਰੀ ਸ਼ਾਦੀ ਹੋਏਗੀ, ਠੀਕ ਹੈ, ਮੈਂ ਵੀ ਕੀ ਕਰਾਂਗਾ। ਨਾदिया ਕਹੇਗੀ ਜੀ, ਮੈਂ ਕਹਾਂ ਮੇਰੀ ਬੱਗੋ, ਫਿਰ ਉਹ ਬੋਲੇਗੀ ਜੇ, ਮੈਂ ਕਹਾਂ ਮੇਰੀ ਸੋਹਣੀ, ਉਹ ਬੋਲੇਗੀ ਜੇ, ਫਿਰ ਮੈਂ ਕਹੂੰਗਾ ਮੇਰੀ ਕੁਮਰਾਣੀ, ਉਹ ਬੋਲੇਗਾ ਜੇ। ਜੇ ਮੈਂ ਉਹਨੂੰ ਇੰਜ ਸਿਖਾਉਣਾ, ਉਹਨੂੰ ਮੈਂ ਇੰਜ ਕਹਿਣਾ, ਤੂੰ ਇੱਥੇ ਨਾ ਇੱਥੋਂ ਆਵਾਜ਼ ਕੱਢਣੀ ਹੈ ਜੇ। ਹੁਣ ਤੁਸੀਂ ਐਵੇਂ ਜੇ ਕੱਢ ਕੇ ਵਿਖਾਓ। ਦੰਦ ਵੀ ਫੇਰ ਉਹਦੇ ਵਰਗੇ ਹੀ ਹੋਣ। ਨਹੀਂ ਉਹ ਨਾदिया ਦੇ ਦੰਦ ਬੜੇ ਸੋਹਣੇ। ਉਹ ਤੇ ਜਿਹੜੀ ਨਾ ਸ਼ਾਜ਼ੀਆ ਦੇ ਦੰਦ ਥੋੜੇ ਵੱਡੇ, ਨਾदिया ਦੇ ਠੀਕ ਨੇ। ਦੇ ਦੰਦ ਵੀ ਖੁੱਲ ਲੇਕਿਨ ਨਾदिया ਬਿਲਕੁਲ ਪਰਫੈਕਟ ਸੀ। ਪਰ ਨਾदिया ਮੁੰਡਾ ਨਿਕਲਿਆ, ਮੁੰਡਾ ਬਣ ਕੇ ਲੋਕਾਂ ਦੇ ਜਜ਼ਬਾਤ ਦੇ ਨਾਲ ਖੇਲਿਆ। ਉਹਨਾਂ ਨੇ ਪਤਾ ਕਿੰਨਾ, ਪਾਕਿਸਤਾਨ ਦੀ ਆਬਾਦੀ ਕਿੰਨੀ ਹੈ, 22 ਕਰੋੜ ਸੀ ਨਾ, ਠੀਕ ਹੈ, ਚਲੋ ਜਿੰਨੀ ਵੀ ਸੀ 23 ਕਰੋੜ 24 ਕਰੋੜ, ਸਾਰੇ ਪਾਕਿਸਤਾਨ ਦੇ ਨਾਲ ਖੇਡਿਆ, ਸਾਰੇ ਇੰਡੀਆ ਦੇ ਜਜ਼ਬਾਤ ਦੇ ਨਾਲ ਖੇਡਿਆ। ਇਹ ਦੋ ਮੁਲਕਾਂ ਦੇ ਜਜ਼ਬਾਤ ਦੇ ਨਾਲ ਖੇਲ ਕੇ ਉਹਨੇ ਅੱਛਾ ਨਹੀਂ ਕੀਤਾ। ਫਾਈਨਲੀ ਜੀ ਆਪਣੀ ਜਿਹੜੀ ਨਾ ਬ੍ਰਾਂਡ ਨਿਊ ਸਕੂਟਰ ਆ ਗਈ ਹੈ, ਠੀਕ ਹੈ। ਇਹ ਬ੍ਰਾਂਡ ਨਿਊ ਸਕੂਟਰ ਹੁਣ ਤੁਹਾਡਾ ਭਰਾ ਤੁਹਾਨੂੰ ਚਲਾ ਕੇ ਦਿਖਾਏਗਾ, ਠੀਕ ਹੈ। ਇਹਦੀ ਕਿੰਨੀ ਸਪੀਡ ਹੈ, ਕਿੱਦਾਂ ਚੱਲਦੀ ਹੈ, ਤੁਹਾਨੂੰ ਸਾਰਾ ਕੁਝ ਈਚ ਐਂਡ ਐਵਰੀਥਿੰਗ ਦੱਸਿਆ ਜਾਏਗਾ, ਇਹਦਾ ਰਿਵਿਊ ਦਿੱਤਾ ਜਾਏਗਾ। ਸਭ ਤੋਂ ਪਹਿਲੇ ਜੀ, ਠੀਕ ਹੈ, ਤੁਸੀਂ ਇਹ ਦੂਰੋਂ ਥੋੜਾ ਜਿਹਾ ਸ਼ਾਟ ਲੈਣਾ, ਜਿਹੜੇ ਲੋਕੀ ਰਿਵਿਊ ਦੀਆਂ ਵੀਡੀਓ ਬਣਾਉਂਦੇ ਨੇ ਇੰਜ ਕਰਦੇ ਨੇ ਨਾ, ਠੀਕ ਹੈ। ਇੱਥੋਂ ਨਹੀਂ, ਤੁਸੀਂ ਇੱਥੋਂ ਲਓ। ਇਹ ਇੱਥੇ ਆਪਾਂ ਇਹਨੂੰ ਰੱਖਦੇ ਹਾਂ, ਉਹਨੂੰ ਆਪਾਂ ਕਰਦੇ ਹਾਂ ਇੱਥੇ, ठीक है। ये चेक करें, इसके अलाई रिम है, ठीक है, रिम चेक करें। पैडल इसके ओ हो इतने पायदार भैया, ऐसे पैडल आपने जिंदगी में नहीं देखे होंगे। ऐ दिया मुठा, मैं कहना है तो उतरनिया ही नहीं, ਲੱਤ ਜਾ ਨਹੀਂ ਲੱਗਦੀ ਪਈ, ਠੀਕ ਹੈ। ਇਹ ਅੱਗੇ ਟੋਕਰੀ ਆ ਗਈ ਜਿੰਦੇ, ਠੀਕ ਹੈ, ਜਿੰਦੇ ਵਿੱਚ ਤੁਸੀਂ ਆਪਣੇ लेज बिस्किट पापड़ शापड़ हर चीज़ रख सकते। इतना प्यारा इसको रैप किया हुआ ना, ये रैप इसकी मैं कहना इनकी सीटां ते खराश नहीं आंदेगा, इनकी टैंकी डिग्गी हर चीज़ चमका करेगा। अगर कोई बच्चा गलती का नाल किते गली चों लंघदे आंदे ते पेंसिल भी मार जाएगा ना, ठीक है, तो सिर्फ ये वाला उपरों रैपर खराब होएगा, अंदरों खराब नहीं होएगी, अंदरों खराब नहीं की। एडी प्यारी इनकी PPF कहते ना, PPF कराई हुई है, ठीक है। ਤੇ ਇਹਦੇ ਗੇਅਰ ਕਿੱਥੇ ਨੇ ਜੀ, ਇਹ ਇਹਦਾ ਫਸਟ ਗੇਅਰ ਹੈ, ਠੀਕ ਹੈ, ਇਹ ਇਹਦਾ ਸੈਕੰਡ ਗੇਅਰ ਹੈ। ਸਿਰਫ ਇਸ ਗੱਡੀ ਦੇ 2 ਹੀ ਗੇਅਰ ਨੇ, ਠੀਕ ਹੈ। ਹਾਂ ਅਗਰ 2 ਗੇਅਰ ਹੋਰ ਨੇ, ਅਗਰ ਕੋਈ ਬੰਦਾ ਉਸ ਬੰਦੇ ਦੇ ਪਿੱਛੇ ਹੋਵੇ, ਠੀਕ ਹੈ, ਤੇ ਉਹ ਇੱਕ ਪੈਰ ਇੱਥੇ ਰੱਖੇਗਾ, ਇੱਕ ਇੱਥੇ ਰੱਖੇਗਾ, ਇੱਥੋਂ ਰੱਖ ਕੇ ਧੱਕਾ ਲਾਏਗਾ, ਠੀਕ ਹੈ। ਕਿਸ ਤਰ੍ਹਾਂ ਆਪਾਂ ਲਾ ਕੇ ਵਿਖਾਣੇ ਤੁਹਾਨੂੰ। ਇਹ ਸਭ ਤੋਂ ਪਹਿਲੇ ਇਹਦਾ ਹੈਂਡਲ ਸਿੱਧਾ ਕਰਾਂਗੇ, 1 2 3 ਲੈਟਸ ਗੋ। ਉਹ ਸੌਰੀ ਛਾਪਰ ਚੜਿਆ, ਛਾਪਰ ਦੇ ਵਿੱਚ ਉਹਦੇ ਟਾਇਰ ਨਹੀਂ ਘੁੰਮ ਸਕੇ, ਆਪਾਂ ਇਸ ਤਰ੍ਹਾਂ ਲਾ ਲੈਣੇ ਆ। 1 2 3 ਗੋ। ਵੇਖੋ ਕਿੱਡਾ ਪਿਆਰਾ ਇਹਨੇ ਟਰਨ ਲਿਆ ਯਾਰ, ਠੀਕ ਹੈ। ਅੱਜ ਇਹ ਸਾਈਕਲ ਦੇਣ ਦਾ ਟਾਈਮ ਆ ਗਿਆ, ਕਿਉਂਕਿ ਇਹ ਸਾਈਕਲ ਬਾਈ ਕੀਤੀ ਸੀ ਜੋ ਸਮਾਨ ਦੀ ਬਰਥਡੇ ਸੀ। ਬਰਥਡੇ ਵਾਲੇ ਦਿਨ ਜਿਹੜਾ ਨਾ ਮੈਂ ਸੀਗਾ ਲਾਹੌਰ, ਠੀਕ ਹੈ, ਇੱਕ ਬਹੁਤ ਜ਼ਿਆਦਾ ਜ਼ਰੂਰੀ ਕੰਮ ਸੀਗਾ, ਉਹ ਮੈਂ ਜਿਹੜਾ ਨਾ ਸਕਿਪ ਨਹੀਂ ਸੀ ਕਰ ਸਕਦਾ। ਉੱਥੇ ਜਾਣਾ ਵੀ ਇੰਨਾ ਜ਼ਿਆਦਾ ਜ਼ਰੂਰੀ ਸੀ, ਓਏ ਹੋਏ ਬਾਹਰ ਰਿਕਸ਼ਾ ਆ ਗਿਆ, ਉੱਥੇ ਜਾਣਾ ਵੀ ਇੰਨਾ ਜ਼ਰੂਰੀ ਸੀ, ਮੈਂ ਉਸ ਜਗ੍ਹਾ ਨੂੰ ਸਕਿਪ ਨਹੀਂ ਸੀ ਕਰ ਸਕਦਾ, ਤੇ ਜਿਹੜਾ ਨਾ ਉਹਨੂੰ ਅੱਗੇ ਵੀ ਨਹੀਂ ਸੀ ਕੀਤਾ ਜਾ ਸਕਦਾ। ਇਸ ਵਜ੍ਹਾ ਤੋਂ ਫਿਰ ਉਸਮਾਨ ਦੀ ਬਰਥਡੇ ਮੈਂ ਕਰਤੀ ਸਕਿਪ, ਠੀਕ ਹੈ। ਤੇ ਹੁਣ ਆਪਾਂ ਜਾਣੇ ਆ, ਇਹਨੂੰ ਟਰਾਈ ਕਰਦੇ। ਉਸਮਾਨ ਲਈ ਪਹਿਲੇ ਲੈ ਕੇ ਗਿਆ ਸੀ ਮੈਂ ਕੀ ਉਹਦਾ ਨਾ ਵਾਕਰ, ਲੇਕਿਨ ਇਹ ਕਿ ਉਹ ਜਿਹੜਾ 6 ਮਹੀਨੇ ਪਹਿਲੇ ਲੈ ਗਿਆ ਸੀ ਸਰਦੀਆਂ ਦੇ ਐਂਡ ਤੇ ਲੇਕਿਨ ਵਾਕਰ ਦੇ ਵਿੱਚ ਤੂੰ ਬੈਠਣ ਨਹੀਂ ਇੱਕ ਦਿਨ। ਹੁਣ ਅਲਹਮਦੁਲਿਲਾ ਉਸਮਾਨ ਜਿਹੜਾ ਆਪਣਾ ਨਾ ਵੈਸੇ ਤੁਰਨ ਲੱਗ ਗਿਆ, ਭੱਜਦਾ ਨੱਸਦਾ। ਤੇ ਹੁਣ ਆਪਾਂ ਲਈ ਉਹਦੇ ਵਾਸਤੇ ਇਹ ਵਾਲੀ ਜਿਹੜੀ ਪੀਦੀ ਜੀ ਸਾਈਕਲੀ, ਹੁਣ ਇਹ ਸਾਈਕਲੀ ਜਾ ਕੇ ਉਹਨੂੰ ਜਿਹੜਾ ਨਾ ਗਿਫਟ ਦਾਂਗੇ ਤੇ ਦੇਖਾਂਗੇ ਉਸਮਾਨ ਦੇ ਐਕਸਪ੍ਰੈਸ਼ਨ ਕਿੱਦਾਂ ਦੇ ਨੇ, ਠੀਕ ਹੈ। ਉਹ ਇਹਨੂੰ ਵੇਖ ਕੇ ਵਾਕਈ ਖੁਸ਼ ਹੁੰਦਾ ਹੈ, ਰੋਂਦਾ ਹੈ, ਕੀ ਕਰਦਾ। ਲੇਕਿਨ ਵਾਕਰ ਨੂੰ ਦੇਖ ਕੇ ਤੂੰ ਇੰਨਾ ਰੋਂਦਾ ਸੀ ਨਾ, ਜਿਸ ਤਰ੍ਹਾਂ ਪਤਾ ਨਹੀਂ ਉਹਨੂੰ ਵਾਕਰ ਦੇ ਵਿੱਚ ਮੇਰੀ ਸ਼ਕਲ ਨਜ਼ਰ ਆਉਂਦੀ ਹੈ, ਜਿਹੜਾ ਮੈਨੂੰ ਵੇਖ ਕੇ ਉਹ ਪਿੱਟਦਾ ਹੈ, ਡਰਦਾ ਉਹਨ ਤੋਂ। ਤੇ ਹੁਣ ਮੇਰਾ ਇੰਨਾ ਜ਼ਿਆਦਾ ਭੌਂਕਣ ਤੋਂ ਬਾਅਦ ਜਿਹੜਾ ਨਾ ਸਾਹ ਛੱਡ ਗਿਆ, ਗਲਾ ਥੱਕ ਗਿਆ। ਹਾਏ ਹਾਏ, ਪਾਣੀ ਦਾ ਘੁੱਟ ਪਿਆ ਦੇ ਨਾदिया, ਨਾदिया ਪਾਣੀ ਦਾ ਘੁੱਟ ਪਿਆ ਦੇ। ਜੰਗਲ ਚੋਂ ਹੋ ਕੇ ਆਇਆ। मैं बकवास इतनी ज़्यादा की थी।
ਮੇਰੇ ਸਾਥ ਸਾਚਾ ਕੀ ਭਾਂਡ ਰਿਹਾ ਇਹਨਾਂ ਧੋਤਾ ਟੋਕਰਾ ਭਰਿਆ ਹੋਇਆ ਤੇ ਤੂੰ 2 ਮਿੰਟ ਬੋਲ ਕੇ ਚਲੋ ਮਿੰਟ ਮਾਰੋ ਹੁਣ ਜਿਹੜਾ ਨਾ ਕੱਪੜੇ ਛੱਪੜੇ ਚੇਂਜ ਕਰੋ ਮੈਂ ਜ਼ਿਆਦਾ ਹੀ ਬੋਲਿਆ ਮੈਨੂੰ ਲੱਗਦਾ ਮੈਨੂੰ ਪਸੀਨਾ ਆ ਗਿਆ ਪਤਾ ਨਹੀਂ ਇੰਨੀ ਸਪੀਡ ਨਾਲ ਤੇ ਇਸ ਤਰ੍ਹਾਂ ਮੈਂ ਕਿਸ ਤਰ੍ਹਾਂ ਬੋਲਿਆ ਮੈਨੂੰ ਕੋਈ ਜਿਹੜਾ ਨਾ ਕਮੈਂਟਰੀ ਵਾਲਾ ਬੰਦਾ ਹੋਣਾ ਚਾਹੀਦਾ ਕੀ ਇਹਨੂੰ ਕਹਿੰਦੇ ਨੇ ਕਮੈਂਟਰ ਕਹਿੰਦੇ ਨੇ ਜੋ ਵੀ ਕਹਿੰਦੇ ਨੇ ਖੈਰ ਠੀਕ ਹੈ ਵਟਸਐਪ ਜੋ ਵੀ ਕਹਿੰਦੇ ਨੇ ਕਿਹਾ ਜਾਂਦਾ ਲੇਕਿਨ ਇਹ ਕਿ ਮੈਨੂੰ ਉਹ ਹੋਣਾ ਚਾਹੀਦਾ ਜਿੰਨੀ ਅੱਛੀ ਮੈਂ ਕਮੈਂਟਰੀ ਕੀਤੀ ਹੈ ਹੁਣ ਆਪਾਂ ਚੱਲਦੇ ਹਾਂ ਜੀ ਪਹਿਲੇ ਮੋਟਰਸਾਈਕਲ ਆਪਣੀ ਨੂੰ ਕੱਪੜਾ ਮਾਰੀਏ ਠੀਕ ਹੈ ਫਿਰ ਇਹਨੂੰ ਕੱਪੜਾ ਮਾਰੀਏ ਤੇ ਉਦੋਂ ਬੱਚੇ ਆਏ ਸੀ ਉਹਨਾਂ ਨੇ ਉਹ ਆਈਸਕ੍ਰੀਮ ਸੁੱਟੀ ਹੈ ਠੀਕ ਹੈ ਇਹ ਹਲਕੀ ਜੀ ਇਹ ਇੰਜ ਤੁਹਾਨੂੰ ਦੂਰੋਂ ਲੱਗ ਰਿਹਾ ਕਿ ਜਿਵੇਂ ਬਿੱਠ ਕੀਤੀ ਕਿਸੇ ਨੇ ਪਰ ਬਿੱਠ ਨਹੀਂ ਕੀਤੀ ਠੀਕ ਹੈ ਬਿੱਠਾ ਉਹਦਾ ਪਿੰਡਾਂ ਵਾਲਿਆਂ ਨਹੀਂ ਪਤਾ ਸ਼ਹਿਰੀ ਹੁੰਦੇ ਵੀ ਨਹੀਂ ਪਤਾ ਹੋਣਾ ਬਿੱਠ ਕੀ ਹੁੰਦੀ ਇਹ ਚੈੱਕ ਕਰੋ ਇਹ ਵਾਕਈ ਬਿੱਠ ਤੇ ਨਹੀਂ ਕਿਤੇ ਪਤਾ ਨਹੀਂ ਮੈਨੂੰ ਮੈਂ ਤੇ ਉਦੋਂ ਦਾ ਸਮਝਿਆ ਕਿਤੇ ਨਿਆਣੇ ਨੇ ਆਈਸਕ੍ਰੀਮ ਲਾਤੀ ਮੈਨੂੰ ਲੱਗਦਾ ਛਾਪਰ ਤੇ ਬੈਠੀ ਹੈ ਪਰ ਬੈਠ ਅੰਦਰ ਕਿੱਥੋਂ ਕਰ ਸਕਦੇ ਨੇ ਇਹ ਬੈਠ ਨਹੀਂ ਹੋ ਸਕਦੀ ਕਿਉਂਕਿ ਅੰਦਰ ਪਈ ਸੀ ਸਾਈਕਲ ਜਿੱਦਾਂ ਦੀ ਲੈ ਕੇ ਉਹ ਨਿਆਣੇ ਨੇ ਕੁਝ ਚੀਜ਼ ਡੋਲੀ ਉੱਤੇ ਖੈਰ ਇਹਨੂੰ ਵੀ ਸਾਫ਼ ਕਰ ਲੈਂਦੇ ਆਪਾਂ ਆਪਣੀ ਮੋਟਰਸਾਈਕਲ ਵੀ ਸਾਫ਼ ਕਰਦੇ ਹਾਂ ਫਿਰ ਆਪਾਂ ਪਿੰਡ ਚੱਲਦੇ ਹਾਂ ਤੇ ਹੁਣ ਜਿਹੜਾ ਨਾ ਤੁਹਾਨੂੰ ਦੱਸਦੇ ਹਾਂ ਕਿ ਉਸ ਸਮਾਨ ਦੇ ਐਕਸਪ੍ਰੈਸ਼ਨ ਸ਼ੋਅ ਕਰਾਉਣੇ ਕੀ ਹਿਸਾਬ ਕਿਤਾਬ A few moments later. ਲੋ ਜੀ ਅਸੀਂ ਪਿੰਡ ਜਾਣ ਦੀਆਂ ਤਿਆਰੀਆਂ ਦੇ ਸੀ ਠੀਕ ਹੈ ਤੇ ਮੁੰਡੇ ਦੇ ਪਿਓ ਸਾਹਿਬ ਜਿਹੜਾ ਨਾ ਪਹਿਲੇ ਹੀ ਆ ਗਏ ਨੇ ਉਹ ਕਹਿੰਦਾ ਜੀ ਚਲੋ ਜਿਹੜਾ ਨਾ ਕੀ ਹੁੰਦਾ ਨਵਾਂ ਸਾਈਕਲ ਦਾ ਮੈਨੂੰ ਆਇਆ ਖਾਬ ਤੇ ਤੁਸੀਂ ਮੇਰੇ ਪੁੱਤਰ ਦੀ ਸਾਈਕਲ ਲਿਆਂਦੀ ਹੈ ਤੇ ਤੁਸੀਂ ਪਤਾ ਨਹੀਂ ਹੋਣਾ ਕਿ ਨਹੀਂ ਸਵੇਰ ਦੇ ਨਖਰੇ ਕਰੀ ਜਾਂਦੇ ਜੀ ਤੇ ਮੈਂ ਟਾਈਮ ਨਾਲ ਕਿੱਕ ਮਾਰੀ ਮੈਂ ਕਿਹਾ ਜੀ ਮੈਂ ਮੁੰਡੇ ਨੂੰ ਜਾ ਕੇ ਸਭ ਤੋਂ ਪਹਿਲਾਂ ਸਰਪ੍ਰਾਈਜ਼ ਮੈਂ ਦਵਾਂ ਤਾਂ ਅਗਲੇ ਨੇ ਸਾਈਕਲ ਚੁੱਕ ਲਈ ਜਾਂਦਾ ਜਾਂਦਾ ਰੋਕਿਆ ਮਸਾ ਉਹ ਬਾਹਰ ਲਿਜਾ ਕੇ ਰੱਖ ਛੱਡੀ ਹਿਲਦੇ ਹਿਲਦੇ 4 ਵਜਾ ਦੇਣੇ ਆ ਠੀਕ ਆ ਤੇ 4 ਵਜੇ ਤੱਕ ਵੈਸੇ ਉਹਨੇ ਝੂਟੇ ਲੈ ਲੈਂਦੀ ਨੂੰ ਘਸਾ ਦੇਣਾ ਚਲੋ ਉੱਠੋ ਫਿਰ ਮਿੰਟ ਮਾਰੋ ਉਹਨਾਂ ਦੇ ਮਗਰ ਹੀ ਚਲੀ ਆਪਾਂ ਉੱਠੋ ਨਾ ਕੋਈ ਦੁਆ ਨਾ ਸਲਾਮ ਨਾ ਕੋਈ ਸਾਰੇ ਉੱਥੇ ਉਹ ਕਹਿੰਦਾ ਪਿੰਡ ਜਾ ਕੇ ਦੁਆ ਸਲਾਮ ਲੈਣੀ ਮੈਂ ਇੱਥੇ ਨਹੀਂ ਕੇਕ ਲੈ ਕੇ ਜਾਂਦੇ ਆ ਨਾਲੇ ਸਾਈਕਲ ਦੀ ਖੁਸ਼ੀ ਜਿਹੜੀ ਉਹ ਸੈਲੀਬ੍ਰੇਟ ਕਰਾਂਗੇ ਸਾਰੇ ਜਣੇ ਰਲ ਮਿਲ ਕੇ ਹੁਣ ਸਾਈਕਲ ਚੁੱਕ ਕੇ ਮੈਂ ਕਿੱਦਾਂ ਜਾ ਕੇਕ ਚੁੱਕੂਗੀ ਨਹੀਂ ਸਾਈਕਲ ਕਾ ਤਾਂ ਕਿਸ ਚੁੱਕਣੀ ਸਾਈਕਲ ਹੁਣ ਮੈਂ ਚੁੱਕ ਕੇ ਲੈ ਚੱਲਾਂ ਸਾਈਕਲ ਉਹਨੇ ਚੁੱਕ ਲਈ ਸਾਈਕਲ ਵੱਲ ਜਾ ਕੇ ਉਹ ਰੱਖੀ ਵੀ ਉਹ ਵੇਖੋ ਬਾਹਰ ਉਹ ਕਹਿੰਦਾ ਮੈਂ ਆਪੇ ਲੈ ਤੁਸੀਂ ਆਪਾਂ ਬਸ ਕੇਕ ਚੁੱਕ ਸੌਖਾ ਕੰਮ ਕਰਦੇ ਨੇ ਸੌਖਾ ਕੰਮ ਤੁਸੀਂ ਸਾਈਕਲ ਦੇ ਉੱਤੇ ਬਵੋ ਤੇ ਸਾਈਕਲ ਨੂੰ ਰੱਸੀ ਪਾ ਕੇ ਮੋਟਰਸਾਈਕਲ ਦੇ ਪਿੱਛੇ ਬੰਨ ਲਿਆ ਤੇ ਰੇੜ ਦੇ ਉੱਤੇ ਮੈਂ ਸਬੂਤੇ ਨਹੀਂ ਜਾਂਦੇ ਨਾ ਸਾਈਕਲ ਜਾਉ ਤੇ ਨਾ ਮੈਂ ਮੋਟੂ ਪਤਲੂ ਦਾ ਨਾਮ ਕਰੋ ਸਾਈਕਲ ਉੱਡ ਜਾਣੀ ਚਲੋ ਉੱਠੋ ਫਿਰ ਜੇ ਤੁਸੀਂ ਉੱਠਣਾ ਨਹੀਂ ਹੁਣ ਇੱਕ ਤੇ ਵੀ ਜਾਤਾ ਚੰਗਾ ਉੱਠੋ ਹੁਣ ਚੱਲੀ ਆਪਾਂ ਫਿਰ ਮਿੰਟ ਮੈਂ ਮਾਰ ਤਾਂ ਲਸਣ ਬੀਜਣ ਜਾਣਾ ਸੀ ਤੋਂ ਕਹਿੰਦਾ ਅੱਜ ਨਹੀਂ ਬੀਜਣਾ ਅੱਜ ਨੂੰ ਮੀਂਹ ਪੈ ਗਿਆ ਹੁਣ ਪਹਿਲੀ ਖਰਾਬ ਹੋ ਗਈ ਚਲੋ ਲਸਣ ਫਿਰ ਕਿਸੇ ਦਿਨ ਬੀਜਣਾ ਚਲੋ ਉੱਠੋ ਪੱਠੇ ਤੇ ਉਹ ਜਿਹੜਾ ਨਾ ਬਾਰਿਸ਼ ਪੈ ਗਈ ਬਾਰਿਸ਼ ਨਾਲ ਪੈ ਗਈ ਦੁਬਾਰਾ ਜਾਣਗੀ ਹੁਣ ਪਹਿਲੀ ਦੁਬਾਰਾ ਵਾਵਾਂਗੇ ਤੇ ਫੇਰ ਹੀ ਕੰਮ ਬਣੇਗਾ ਨਾ ਚਲੋ ਉੱਠੋ ਮਿੰਟ ਮਾਰੋ ਚਲੀਏ 1 hour later. ਸਾਡੇ ਆਉਣ ਤੋਂ ਪਹਿਲੇ ਮੁੰਡਾ ਤੇ ਜਿਹੜਾ ਨਾ ਝੂਟੇ ਵੀ ਲਈ ਜਾ ਰਿਹਾ ਹਾਂਜੀ ਲੈ ਭਈ ਲੈ ਹਾਂ ਹਾਂ ਸਕੂਟਰ ਤੇ ਬੈ ਗਿਆ ਹੈ ਤੂੰ ਤੇ ਪਹਿਲੇ ਝੂਟੇ ਲਈ ਜਾ ਰਿਹਾ ਸੀ ਤੇ ਸਰਪ੍ਰਾਈਜ਼ ਦੇਣਾ ਸੀ ਤੈਨੂੰ ਤੂੰ ਸਾਡੇ ਤੋਂ ਪਹਿਲੇ ਹੀ ਆ ਗਿਆ ਹੈ ਭਈ ਮੈਂ ਬੜੀ ਠੱਗੀ ਹੋਣੀ ਹੈ ਮਿਲ ਤਾਂ ਲਵੋ ਕੋਈ ਨਹੀਂ ਮਿਲਣਾ ਉਹਨੇ ਅਗਲਾ ਝੂਟਿਆਂ ਦੇ ਵਿੱਚ ਮਗਾ ਨਾ ਅਗਲਾ ਕਹਿੰਦਾ ਨਾ ਮਿਲ ਮਲਈਆ ਬਾਅਦ ਚ ਅਸਲਾਮ ਵਾਲੇਕੁਮ ਬੋਲੀ ਗਏ ਤੁਸੀਂ ਹੁਣ ਨਿਆਣੇ ਦੇ ਚਾਹ ਚ ਭੁੱਲੇ ਨਹੀਂ ਹੈ ਨਹੀਂ ਭੁੱਲੇ ਹਾਂ ਵੀ ਜਵਾਨ ਲੈ ਜਵਾਨ ਤੇ ਡ੍ਰਿਫਟਾਂ ਮਾਰਨ ਦਾ ਸਲਾਮ ਤਾਂ ਲੈ ਲੋ ਚਲੋ ਸ਼ਾਮ ਨੂੰ ਅੱਛੇ ਓਏ 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 ਪਾਓ ਇਸਕੋ ਪੈਰ ਜਾਂਦੇ ਕਿ ਨਹੀਂ ਹੋ ਗਿਆ ਥੱਲੋਂ ਗਿਆ ਚਲੋ ਥੱਲੋਂ ਨਿਕਲ ਗਿਆ ਸੀ ਨਾਲ ਹੀ ਹਾਂ ਵੀ ਚੱਲ ਹੁਣ ਝੂਟਾ ਲੈ ਪੈਡਲ ਮਾਰ ਯਾਰ ਪੈਡਲ ਤੇ ਮਾਰ ਪੈਰ ਨਾ ਪਹੁੰਚਣਗੇ ਪੈਡਲ ਕਿਵੇਂ ਮਾਰੇ ਪੈਰਾਂ ਦੇ ਪਹੁੰਚ ਜਾਣਗੇ ਹੌਲੀ ਹੌਲੀ ਅਜ਼ਾਨ ਹੋ ਲਵੇ ਇੱਕ ਦਫਾ ਉਸ ਤੋਂ ਬਾਅਦ ਫਿਰ ਵੇਖ ਇਹ ਚੈੱਕ ਕਰੋ ਹੋਰ ਸਿਖਾਓ ਇਹਨੂੰ ਮੈਂ ਕੁਛ ਨਹੀਂ ਲਿਆ ਲੋ ਜੀ ਹੁਣ ਆ ਗਿਆ ਮੁੰਡਾ ਤਲਾਸ਼ੀ ਲੈਣ ਵਾਸਤੇ ਸਾਈਕਲ ਹੀ ਤੋਂ ਰੱਜ ਗਿਆ ਠੀਕ ਹੈ ਝੂਟੇ ਝੱਟ ਲੈ ਲੈ ਨਹੀਂ ਇਹਨੂੰ ਤਲਾਸ਼ੀ ਦਿਓ ਇਹਨੂੰ ਬਲੱਡ ਪ੍ਰੈਸ਼ਰ ਵਾਲੀ ਮਸ਼ੀਨ ਕੱਢ ਕੇ ਦਿਓ ਇਹਨੂੰ ਛੱਡ ਦੇ ਇੱਕ ਵਾਰੀ ਇਹਨੂੰ ਕੱਢੋ ਹੁਣ ਵੇਖੋ ਕੀ ਤਲਾਸ਼ੀ ਲੈਂਦਾ ਲੈ ਆਂਦੀ ਤਲਾਸ਼ੀ ਉਹ ਵੀ ਖੋਲੋ ਬਾਹਰ ਵੇਖ ਇਹਦੇ ਵਿੱਚ ਕੀ ਕੀ ਹੈ ਹਾਂ ਆਏ ਦੇਖੋ ਕੀ ਹੈ ਲੈ ਲਾ ਤਲਾਸ਼ੀ ਲੈ ਲਾ ਕਿਆ ਹੈ? ਮੂੰਹ ਨੂੰ ਕਰੋੜ ਕੇ ਨਾ ਫੁੱਲ ਤਲਾਸ਼ੀਆਂ ਲੈਣ ਡਿਆ ਹਾਂ ਆ ਮੇਰੇ ਕੋ ਕੀ ਹੈ ਬਰਾ ਇਹਦਾ ਬਲੱਡ ਪ੍ਰੈਸ਼ਰ ਚੈੱਕ ਕਰੋ ਨਾ ਕੱਢ ਕੇ ਇਹਦਾ ਤੇਰੇ ਕੋ ਬੈਲ ਤੇਰੇ ਕੋਲ ਬੈਲ ਨਹੀਂ ਤੇਰੇ ਕੋਲ ਜਿਹੜਾ ਨਾ ਚੀਜ਼ੀ ਨਹੀਂ ਆੜੇ ਨੋਟ ਵੇਖਦੇ ਨੇ ਉਹਨੂੰ ਆ ਜਿਹੜੇ ਨਾ ਰੰਗ ਬਰੰਗੇ ਉਹਨੂੰ ਕਾਇਦੇ ਆਜ਼ਮ ਵੇਖਦਾ ਲੇਕਿਨ ਹਜੇ ਉਹਨੂੰ ਕਾਇਦੇ ਆਜ਼ਮ ਦਾ ਪਤਾ ਨਹੀਂ ਹੈਗਾ ਓਏ ਮੈਂ ਮੰਗੀ ਲੱਗਾ ਰੋਕ ਪਰ ਓਏ ਮੈਂ ਜਾ ਯਾਰ ਰੋਗ ਵੀ ਭਰਿਆ ਤੇ ਕਾਹਦਾ ਭਰਿਆ ਹੈ 10 ਵਾਲੇ ਨੋਟ ਫੜੇ ਨੇ ਉਹ ਉੱਤੇ ਹੀ ਉਹਦੇ ਹੁਣ ਉਹਨੇ ਉਹੀ ਫੜਨੇ ਨੇ ਵਿਚਾਰੇ ਨੇ ਆਲ ਵੇਖਦੇ ਹੋਰ ਖਿੱਚਦਾ ਕਿ ਨਹੀਂ ਵੇਖ ਇੱਕ ਮਿੰਟ ਬਸ ਵੇਖਦੇ ਹੋਰ ਖਿੱਚਦਾ ਕਿ ਨਹੀਂ ਕੀ ਕਰਦਾ ਹੈ ਹਾਂ ਬਸ ਲੈ ਮੁੰਡਾ 3 ਰੁਪਏ ਦਿਹਾੜੀ ਪਾ ਲਿਆ ਮੈਨੂੰ ਦੇ ਦੇ ਹਾਂ ਮੈਨੂੰ ਦੇ ਦੇ ਇੱਕ ਦੇ ਦੇ ਪੁੱਤ ਇੱਕ ਮੈਨੂੰ ਵੀ ਦੇ ਦੇ ਕਿ ਚੀਜ਼ੀ ਉਹਨੇ ਇੱਕ ਹੀ ਲੈਣਾ ਬਸ ਦਾਦੋਂ ਨੂੰ ਦੇ ਆ ਦਾਦੋਂ ਨੂੰ ਵਾਪਸ ਦੇ ਦੇ ਉਹ ਦੇ ਦੋ ਦੇ ਦੋ ਲੈ ਲੈ ਆ ਲੋ ਫੜੋ ਜੀ ਭੈਣਾ ਦੇ ਦਿੰਦਾ ਮੁੰਡਾ ਸਿਆਣਾ ਹੈ ਵੀ ਮੁੰਡਾ ਸਿਆਣਾ ਹੈ ਇਹ ਵੀ ਦੇ ਦੋ ये भी दो वापस ਨਹੀਂ ਉਹ ਨਹੀਂ ਦੇਣਾ ਜਾ ਚੀਜ਼ ਲੈ ਕੇ ਆਓ ਇੱਧਰ ਦੇ ਨਹੀਂ ਇੱਧਰ ਦੇਗਾ ਵਾਪਸ ਲਿਆਓ ਦੇ ਦੋ ਦਿਲ ਨਹੀਂ ਕਰਦਾ ਮੈਨੂੰ ਵੀ ਦੇ ਦੇ ਯਾਰ ਪਿਆਰੀ ਆ ਭਾਈ ਮੈਨੂੰ ਵੀ ਦੇ ਦੇ ਚਾਚੂ ਨੂੰ ਦੇ मुझे भी दे दो ਸਖੀ ये भी दे दो ਇੱਕ ਰਹਿ ਗਿਆ ये भी दे दो नहीं उन्होंने वापस ले लेना आप देता या खैर
बड़ा मैं ना मेरे पास नहीं 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 वापस ले लेने हुन आ ले इमरान तो इनके दो और ले आता उस्मान काके और लेके आओ दादी से और पैसे लेके हम तो आओ और पैसे लेके आओ हां तू ले ला हां तू ले ਹੁਣ ਦੁਬਾਰਾ ਜਿਪ ਖੋਲੋ ਹਾਂ ਫੇਰ ਕਿੰਨੇ ਕੱਢਦਾ ले ये मुझे दे दो ना ले चलो और लेके आओ और ले लो और लेके आओ ये छोड़ दो और लेके आओ वो देखो दादी पास और पैसे के और लेके आओ और निकालो जा निकालो ਆ ਥੱਲੇ ਪਿਆ ਨੋਟ ਇੱਕ ਵੀ ਚੱਕ ਲਓ ਫੇਰ ਕੱਢ ਲਓ ਉਹਦੇ ਹੱਥ ਚ ਆਉਂਦੀ ਵੀ ਦੱਥੀ ਉਹ ਬੁੱਢੇ ਜਿਹੇ ਨੋਟ ਜੁੜੇ ਹੋਏ ਨੇ ਆ ਪਾੜਨਾ ਦੀ दो वेंदा भी एक एक दो ने ਉਹ ਥੱਲੇ ਸੁੱਟ ਦੇ ਫਿਰ वो आ भी गया ਐਦ ਕੀ ਆਏ ਨੋਟ ਐਦ ਕੀ ਸਹੀ ਨੋਟ ਆਏ ਨੇ ਆਇਆ ਐਦ ਕੀ ਨੇ ਹੱਥ ਸਹੀ ਪਾਇਆ सारे खिला ਜੇ 6 ਮਹੀਨੇ ਬਾਅਦ ਜਾ ਕੇ ਤੂੰ ਹੱਥ ਚੰਗਾ ਪਾਇਆ ਤੂੰ ਜਿਹੜਾ ਨਾ ਤੂੰ ਚੰਗਾ ਕਾਰੀਗਰ ਨਹੀਂ ਹੈਗਾ ਠੀਕ ਹੈ ਇਹ ਹੁਣ ਹੱਥ ਜਾਣ ਡਿਆ ਸਹੀ ਉਹ ਖਸਤਾ ਹੱਥ ਨਹੀਂ ਨਾ ਪਾਉਂਦਾ ਨਹੀਂ ਨਹੀਂ ਹੁਣ ਹੱਥ ਸਹੀ ਪਿਆ ਉਹ ਕਹਿੰਦਾ ਥੋੜੇ ਨੂੰ ਪਾਵਾਂ ਦਾਦੀ ਹੱਥ ਵੀ ਲਾਉਣ ਦੋ ਅਸਲੀ ਕਹਿੰਦੇ ਆ ਤੇ ਨਾ ਤੂੰ ਹੁਣ ਹੱਥ ਪਾਇਆ ਪਹਿਲੇ ਆ ਪਾੜਨਾ ਤੇ ਪਾੜਨਾ ਨਾ ਪਾੜੀ ਨਾ ਉਹਨਾਂ ਨਿੱਕੇ ਕਹਿੰਦਾ ਮੈਂ ਪਾੜ ਦਿੰਦਾ ਆ ਫੜੋ ਤੇ ਵੱਡੇ ਸਬੂਤੇ ਰਹਿ ਜਾਣਗੇ ਬੁੱਢੇ ਵੈਸੇ ਨਾ ਪਿਓ ਦਾ ਆਕੜੇ ਲੈਣੇ ਪਾੜਨੇ ਨਹੀਂ ਇਹਨੂੰ ਨਵੇਂ ਜਿਹੇ ਨੋਟ ਦਿਓ ਵਿੱਚ ਇਹਨੇ ਪਾੜ ਲੈਣੇ ਨੇ ਨਵੇਂ ਵਿੱਚ ਆਇਆ ਨਹੀਂ ਲੈ ਜੀ ਮੁੰਡਾ ਤੇ ਹੁਣ ਜਿਹੜਾ ਨਾ ਨੋਟ ਪਾੜਨ ਦੇ ਵਾਲੇ ਹੋ ਗਿਆ ਹੈ ਨੋਟ ਪਾੜਨ ਲੱਗ ਗਿਆ ਖਾ ਲੈ ਖਾ ਲੈਣਾ ਇਹਨਾਂ ਦੀ ਚੀਜ਼ ਖਾਣੀ ਹੈ ਪੈਸੇ ਨਹੀਂ ਖਾਣੇ ਉਹ ਪਿਆ ਉਧਰ ਚੀਜ਼ ਖਾਣੀ ਹੈ ਪੈਸੇ ਨਹੀਂ ਖਾਣ ਵਾਲੇ ਹੁਣ ਲੈ ਕੇ ਆ ਚੀਜ਼ੀ ਲੈ ਕੇ ਆਓ ਹੁਣ ਸਾਈਕਲ ਦੀਆਂ ਬ੍ਰੇਕਾਂ ਬਦਲਾ ਲਿਆ ਸਾਈਕਲ ਦੀਆਂ ਨਾ ਬ੍ਰੇਕਾਂ ਨਵੀਆਂ ਪਵਾ ਲਿਆ ਮੈਨੂੰ ਦੇ ਦੇ ਦਾਦੀ ਨੂੰ ਦੇ ਦੇ ਪੁੱਤ ਮੈਂ ਤਾਂ ਕਿਧਰ ਹੈ ਰੀਆ ਕੋ ਬੋਲੋ ਰੀਆ ਇੱਧਰ ਲੈ ਕੇ ਆਓ ਚਲੋ ਚੀਜ਼ ਲੈਣੇ ਚਲੇ ਇੱਧਰ ਆਓ इधर आ जाओ ये भी दे दो ਰੀਆ ਆਪੀ ਕਿਧਰ ਹੈ दे दो ਕਿਉਂ ਦੇਣ ਡਿਆ ਭਲਾ ਵੀ ਚੀਜ਼ ਲੈਣ ਚੱਲੀਏ नहीं और साइकिल ले आंदी ता खुशी च वापस करने आल पड़ो ਨਾ ਨਾ ਉਹਨੇ ਚੀਜ਼ खुशी ਲੈਣ ਦੀ ਪਰ ਉਹ ਵੇ ਹਰੀ खुशी च वापस कीते होवे और रिया आपी कोल गया चला है रिया आपी ਨੂੰ ਲੱਭਣ ਗਿਆ ਹੁਣ ਰਿਆ ਆਪੀ ਕਿੱਥੇ ਹੈ ਰਿਆ ਆਪੀ ਜਿਹੜੀ ਨਾ ਉਹਦੀ ਸਹੇਲੀ ਹੈ ਰਿਆ ਆਪੀ ਉਹਦੀ ਜਿਹੜੀ ਨਾ ਝੂਟੇ ਪਾਰਟਨਰ ਰਿਆ ਆਪੀ ਉਹਦੀ ਰਿਆ ਆਪੀ ਨੇ ਉਹਨੂੰ ਸਾਈਕਲ ਚਲਾਉਣੀ ਸਿਖਾਈ ਮੈਂ ਲਿਆ ਕੇ ਬਿਠਾਇਆ ਤੇ ਉਹ ਨਹੀਂ ਬੈਠਾ ਫੋਰੀ ਡਰ ਗਿਆ ਜਦੋਂ ਨਾ ਮੈਂ ਬਿਠਾਇਆ ਨਾ ਮੈਂ ਕਿਹਾ ਸਾਈਕਲ ਤੇ ਬਹਿ ਜਾ ਨਾ ਭਾਈ ਡਰ ਗਿਆ ਤੇ ਰੀਹਾ ਨੇ ਭਾਇਆ ਤੇ ਫੋਰੀ ਟੱਕ ਕਰਕੇ ਇੰਜ ਬੈਠਾ ਦੋ ਤਿੰਨ ਗੇੜੇ ਵੀ ਕੱਢੇ ਖੁਸ਼ ਹੋ ਗਿਆ ਰੀਆ ਮਾਰ ਅਸੀਂ ਸਾਈਕਲ ਤੇ ਭਾਇਆ ਤੇ ਨਾਲ ਹੀ ਪੇਟ ਉੱਠਿਆ ਮੈਂ ਥੰਬਨੇਲ ਵਾਲਾ ਫੋਟੋ ਖਿੱਚਣ ਲੱਗਾ ਸੀ ਹੁਣ ਪਿਓ ਨੇ ਤਾਂ ਚੱਕਿਆ ਤੇ ਨਾਲ ਹੀ ਹੱਸਣ ਲੱਗ ਗਿਆ ਹਾਂ ਵੀ ਹੈ ਤੂੰ ਬਹੁਤ ਮਕਰੀ ਹੈ ਨਾਲ ਹੀ ਰੋ ਕੇ ਤੇ ਇੱਕ ਸਕਿੰਟ ਦੇ ਵਿੱਚ ਹੀ ਨਾਲ ਰੋਣਾ ਛੋਣਾ ਹਰ ਚੀਜ਼ ਖਤਮ ਹੁਣ ਕੀ ਕਬੂਤਰ ਵੇਖਣੇ ਉਂਗਲੀਆਂ ਕਰਦਾ ਤਾ ਹੈ ਉਸਮਾਨ इधर देखो चाचू बुला रहे आजो आजो मेरे पास आजा यार चलो आजा अरे आजा नाल ही परले पासे नु उलर गया नाल ही अच्छा ले रिहा को चल जाना साढ़े को नहीं होना है ਰੀਆ ਸਾਡੇ ਚੁੱਕੀ आजा आया की करता पिया ਕੋਈ ਟੈਨਸ਼ਨ ਨਹੀਂਗੀ ਕੋਈ ਫਿਕਰ ਨਹੀਂਗਾ ਆਪਦੀ ਰੋਜ਼ ਲੱਗਾ ਹੋਇਆ ਵਾ ਗਾੜੀ ਚਲਾ अगला मोजा नहीं कहना मैं आधी गड्डी चलाया ਚਾਚੂ ਤਾਂ ਗਾੜੀ ਚਾ ਰਹਾ ਹੂੰ ਤਾਂ ਉਹਦਾ ਲੱਗਾ ਆ ਤੇ ਮਿੱਠਾ ਨਾ ਖਾਦੀ ਜਾ ਉਹਨੇ ਚੂਸਾ ਹੀ ਆਪ ਤੇ ਖਾਦਾ ਨਹੀਂ ਦਾਦੀ ਨੂੰ ਆਰੇ ਲਾ ਛੱਡਿਆ ਉਹਨੇ ਦਾਦੀ ਪੋਤਾ ਰਲ ਕੇ ਖਾਣਗੇ ਤੇ ਫੇਰ ਗੱਲ ਬਣੂਗੀ ਫੜਿਆ ਦੋ ਵਾਰੀ ਦਾਦੀ ਚੱਟ ਲੈਂਦੀ ਦੋ ਵਾਰੀ ਆ ਚੱਟ ਲੈਂਦਾ ਦੋਵੇਂ ਯਾਰ ਲੈ ਇਹ ਦਾਦੀ ਨੇ ਦਿੱਤਾ ਵੀ ਸੂਟ ਨਾਲ ਮੈਚ ਕਰਕੇ ਲਿਆਂਦਾ ਕਿਤੇ ਸ਼ਰਬਤੀ ਚੰਗਾ ਹੈ ਕਿ ਕਾਕੂ ਜਿਹੜਾ ਨਾ ਚਿੱਤਰ ਲਵੇਰੀ ਬੈਠਾ ਹੁਣ ਉਹ ਦਾਦੀ ਸਵੇਰ ਤੋਂ ਲੈ ਕੇ ਸ਼ਾਮ ਤੱਕ 50 ਨਾ ਰੱਖਦੀ ਹੈ ਪੋਤੇ ਦੇ ਕਾਕੂ ਕੀ ਕਦੇ ਲੱਡੂ ਤੇ ਕਦੇ ਕਾਕੂ ਤੇ ਕਾਕੂ ਇੱਧਰ ਆ ਹੈ ਕਾਕੂ ਗਿਆ ਹੀ ਅੰਦਰ ਤੇ ਕਦੇ ਚੀਲਾ ਕਾਕੂ ਭੱਜ ਕੇ ਅੰਦਰ ਨਹੀਂ ਜਾਂਦਾ ਸਾਰੀ ਦਿਹਾੜੀ ਅੱਲਾਹ ਤਾਲਾ ਸਭ ਨੂੰ ਦੇ ਤੇ ਆਪਾਂ ਨਾ ਇੱਕ ਹੋਰ ਕੰਮ ਕਰਦੇ ਆ ਇੱਕ ਥੋੜੀ ਜਿਹੀ ਤਾਂ ਵੱਡੀ ਸਾਈਕਲ ਹੀ ਤੁਹਾਨੂੰ ਵੀ ਲਿਆ ਦਿੰਨੇ ਦੋਵੇਂ ਜਿਹੜੇ ਨਾ ਰੇਸਾਂ ਲਾਈ ਬੁੱਢੇ ਵਾਲਿਆਂ ਗੱਡੀਆਂ ਚਲਾ ਨਹੀਂ ਦਾਦੀ ਪੋਤਾ ਦੋਵੇਂ ਜਣੇ ਹੁਣ ਵੇਖੋ ਤੁਸੀਂ ਬਾਹਰ ਬਣੇ ਪਿੱਛੇ ਬੱਚਾ ਖੜੇ ਹੋਣ ਵਾਸਤੇ ਨਹੀਂ ਇਹ ਪਿੱਛੋਂ ਧੱਕਾ ਲਾਉਣ ਨੂੰ ਮਣਾ ਐਵੇਂ ਆਰਜੀ ਜੇ ਪਲਾਸਟਿਕ ਜੀ ਹੈਗੀ ਤੂੰ ਟੁੱਟ ਜਾਣੀ ਵਜ਼ਨ ਪਾਇਆ ਪੂਰਾ ਕੋਈ ਤੇ ਮਾੜਾ ਵੱਧ ਵਜ਼ਨ ਪਿਆ ਤੇਜ਼ ਨਾ ਕੜਾਇ ਹੋ ਜਾਣੀ ਨਾਲ ਦੀ ਨਾਲ ਬੱਚਿਆਂ ਦੀ ਚੀਜ਼ ਫਿਰ ਬੱਚਿਆਂ ਵਾਸਤੇ ਤਾਂ ਐਵੇਂ ਹੌਲੀ ਜੀ ਐਡੀ ਭਾਰੀ ਨਹੀਂ ਗਈ ਮਤਲਬ ਆ ਜਿਹੜੀ ਨਾ ਆ ਲੈ ਲੈਣ ਆ ਮੈਂ ਅੱਗੇ ਵੇਖਿਆ ਨਾ ਪਲਾਸਟਿਕ ਤੇ ਹੈਗੀ ਆ ਹੁਣ ਉਹ ਕਹਿੰਦੇ ਤੇ ਹੈ ਚਾਈਨਾ ਪਲਾਸਟਿਕ ਆ ਟੁੱਟਦੀ ਨਹੀਂ ਐਵੇਂ ਫੋਲਡ ਹੁੰਦੀ ਪਰ ਪਲਾਸਟਿਕ ਤੇ ਪਲਾਸਟਿਕ ਹੀ ਹੈ ਨਾ ਕੋਈ ਪਤਾ ਨਹੀਂ ਦਾ ਕਿਸ ਟਾਈਮ ਚਲੋ 4 ਦਿਨ ਕੋਈ 6 ਮਹੀਨੇ ਲੰਘਣ ਗਏ ਨਾ ਫਿਰ ਵਾਵਾ ਹੋ ਜਾਏਗਾ ਤੇ ਫਿਰ 6 ਮਹੀਨੇ ਮਿਲ ਲਾ ਤੁਹਾਨੂੰ ਇਹ ਪੂਰੀ ਆਉਣੀ ਹੈ ਮੈਂ ਤਾਂ ਲਈ ਸੀ ਮੈਂ ਕਿਹਾ ਭੇਜ ਕਿਹੜਾ ਉਹਨੇ ਕੋਈ ਚੱਲਣੀ ਹੈ ਜਦੋਂ ਪੂਰਾ ਆਪ ਹਜੇ ਤੇ ਤੁਰਨਾ ਸ਼ੁਰੂ ਹੋਇਆ 15-20 ਦਿਨ ਮਹੀਨਾ ਹੋਇਆ ਹਜੇ ਹੈ ਤੇ ਜਿਹਨੇ ਚ ਇਹਨੇ ਭਜਾਉਣ ਲੱਗਣਾ ਉਹਨੇ ਚ ਜਿਹੜਾ ਨਾ ਇਹ ਪੂਰੀ ਆ ਜਾਏਗੀ ਫਿਰ ਬਾਅਦ ਚ ਵੱਡੀ ਤੋਂ ਵੱਡੀ ਹੈ ਨਸੀਬ ਕਰੇ ਅੱਲਾ ਭਜਾਈ ਫਿਰਦਾ ਆ ਗਿਆ ਕਾਕੂ ਆ ਗਿਆ ਕਰਿਆ ਗੁਰਦੌਰੀ ਹਾਂ ਵੀ ਕਰਿਆ ਗੁਰਦੌਰੀ ਚਲ ਆ ਜਾ ਇੱਧਰ
ਨਹੀਂ ਹੁਣ ਉਹਨੇ ਚੁੱਕ ਹੁਣ ਉਹਨੇ ਝੂਟਾ ਲੈਣਾ ਹੁਣ ਪੁੱਛੜ ਚੁੱਕ ਲਾ ਚੱਕ ਲਾ ਮੋਤ ਚੱਕ ਲਾ ਜਰਾ ਕਰ ਔਰ ਆ ਮੈਨੂੰ ਫੜਾ ਗਿਆ ਪੰਗਾ ਜਿਹਾ ਇਹ ਪੰਗਾ ਹੀ ਆ। ਇਹ ਰੀਹਾਂ ਦੇ ਦਿਓ ਪਰੇ ਇਹਨੇ ਕਿਹੜਾ ਖਾਣਾ ਆ ਦੋਵੇਂ ਜਣੇ ਰਲ ਮਿਲ ਕੇ ਲੱਗੇ ਰਹਿੰਦੇ ਨੇ ਅੱਧਾ ਰੀਹਾ ਅੱਧਾ ਉਹ ਹੈ चीज किधर है आपकी चीज आपकी जीजी रिहा के पास है उधर देखो उधर चीजी किधर है ਓਏ ਹੁਣ ਜ਼ੁਬਾਨ कौन झंडिया वा जीजी वाला ਉਹ ਜੀਜੀ ਤੋਂ ਥੱਕ ਗਿਆ ਬਸ नमक वाली शायद ज्यादा करता है आवे का जबान बोलता ਇਧਰ ਮੈਂ ਕਿਹਾ ਹੱਥ 'ਚ ਫੇਰਾ ਮਾਰ ਲਈ ਮੱਝਾਂ ਦੇ ਚੋਣ ਦਾ ਟਾਈਮ ਹੋ ਗਿਆ ਲੈ ਕੇ ਆਪਾਂ ਆ ਗਏ ਉਹ ਬਸ ਦੋਣੀ ਨਾ ਡਿੱਗ ਜਾਵੇ ਠੀਕ ਹੈ ਇਹ ਵੇਖੋ ਖੁੱਲੇ ਤਿੰਨ ਸੀਗੇ ਇੱਕ ਦੀ ਹੋ ਗਈ ਸੀ ਅੱਲਾ ਨੂੰ ਪਿਆਰਾ ਹੋ ਗਿਆ ਸੀ ਇਹ ਪਤਾ ਨਹੀਂ ਕਾਹਤੋਂ ਲੰਗ ਮਾਰ ਰਿਹਾ ਲਾਲ ਇਹ ਤਿੰਨ ਮੱਝਾਂ ਨੇ ਆਪਣੇ ਕੋਲ ਇਹ ਨਿਜ਼ਾਮ ਹੈ ਸਾਰੇ ਦਾ ਸਾਰਾ ਤੇ ਹੁਣ ਜਿਹੜਾ ਨਾ ਉਹ ਬਚੀ ਬੱਕਰੀ ਤੇ ਇੱਕ ਪੱਠ ਦੋ ਪੱਠਾਂ ਸੀ ਇੱਕ ਇਹ ਵੀ ਅੱਲਾ ਨੂੰ ਪਿਆਰੀ ਹੋ ਗਈ ਸੀ ਤੇ ਨੇਰੀ ਦੇ ਜਿਹੜੇ ਨਾ ਕੱਲ ਡਾਂਨ ਟੁੱਟੇ ਨੇ ਕਹਿਣ ਡਿਆ ਨੇਰੀ ਦੇ ਡਾਂਨ ਟੁੱਟੇ ਨੇ ਨੇਰੀ ਦੇ ਨਾਲ ਜਿਹੜਾ ਨਾ ਨਿੰਮ ਦੇ ਡਾਂਨ ਟੁੱਟੇ ਨੇ ਇਹ ਤੋਂ ਵਿਚਕਾਰੋਂ ਕਿਤੋਂ ਡਾਂਨ ਟੁੱਟਿਆ ਇਹਦਾ ਜਿਹੜਾ ਨਾ ਇਹ ਵੱਡਾ ਡਾਂਨ ਟੁੱਟਿਆ ਇਹ ਪਿਆ ਆ ਇਹ ਕਿੱਥੇ ਕਰਕੇ ਸੀ ਡਾਂਨ ਉਹ ਉਥੋਂ ਕਿਤੇ ਟੁੱਟਿਆ ਪਰਲੇ ਪਾਸਿਓਂ ਕਰਕੇ ਉੱਤੋਂ ਚੰਗਾ ਜ਼ਿਆਦਾ ਜਿਹੜਾ ਨਾ ਆ ਵੇਖੋ ਚੰਗਾ ਤਗੜਾ ਹਨੇਰਾ ਹੈ ਸਿੱਧਾ ਡਾਂਨ ਟੁੱਟਿਆ ਆ ਚੈੱਕ ਕਰੋ ਕਿੱਡਾ ਡਾਂਨ ਟੁੱਟਿਆ ਉਧਰਲੇ ਪਾਸੇ ਰੱਖ ਕੇ ਫੁੱਲ ਤਗੜਾ ਡਾਂਨ ਟੁੱਟਿਆ ਆਪਣਾ ਉਹ ਵੀ ਨੁਕਸਾਨ ਹੋ ਗਿਆ Later. ਮਿੰਟ ਮਾਰ ਲਓ ਕੱਢ ਲਓ ਪਕੌੜੇ ਤੁਹਾਡੇ ਕੋਲ ਅਜੇ ਤੱਕ ਸਵੇਰ ਦੇ ਪਕੌੜੇ ਉਹ ਕੀ ਹੋ ਜਾ ਇਹਨਾਂ ਨਿਚੋੜ ਕੇ ਕੱਢੋ ਤੁਸੀਂ ਤੇਲ ਉਂਝ ਹੀ ਕੱਢੀ ਜਾਂਦੇ ਜੀ ਬਾਹਰ ਹੁਣ ਇੰਨਾ ਕੁ ਤਾਂ ਨਾਲ ਲੱਗਣਾ ਹੀ ਆ ਨਹੀਂ ਨਾ ਫੁੱਲ ਨਿਚੋੜ ਕੇ ਇਹਨਾਂ ਦੇ ਵਿੱਚ ਨਾ ਇਹਦੇ ਉੱਤੇ ਜਾਲੀ ਇੱਕ ਬਣਾ ਕੇ ਰੱਖ ਲਓ ਇਹਦੇ ਉਹ ਜਾਲੀ ਦੇ ਉੱਤੇ ਕੱਢ ਕੇ ਰੱਖ ਦਿੱਤੇ ਜਦੋਂ ਤੇਲ ਨੂੰ ਚੜ ਗਿਆ ਜਾਲੀ ਲੈਣ ਖੜੋ ਜਾ ਇੱਕ ਜਾਲੀ ਦਾ ਕੀ ਹੁੰਦਾ ਹਰ ਗੱਲ ਦੇ ਉੱਤੇ ਬੰਦਾ ਗੁੱਸਾ ਕਰਨਾ ਜ਼ਰੂਰੀ ਹੁੰਦਾ ਤੇ ਪਾਣੀ ਘੁੱਟ ਕੇ ਸੀ ਕਿੱਧਰ ਗਿਆ ਪਾਣੀ ਉਹ ਡੱਬੇ ਦੇ ਥੱਲੇ ਪਿਆ ਆਹ ਤਸਲੇ ਥੱਲੇ ਵਾਲਾ ਤਸਲਾ ਵੇ ਕੰਚ ਪਾਣੀ ਹੱਥ ਹੋਰ ਅੱਧਾ ਡੁੱਬਿਆ ਤੁਹਾਡਾ ਹੱਥ ਅੱਧਾ ਹੱਥ ਵਾਲਾ ਕੱਚਾ ਅਜੇ ਆ ਬੜ ਚਕਾ ਕੇ ਮਾਂ ਆਪਣੀ ਪਹਿਲੇ ਮੈਨੂੰ ਤੇ ਚਖਾ ਦਿਓ ਨਾ ਇੱਕ ਮੈਨੂੰ ਤੁਸੀਂ ਚਖਾਇਆ ਲਾ ਕੇ ਹੁਣ ਤਾਂ ਚਖਾ ਮੈਨੂੰ ਚਖਾਓ ਪਹਿਲੇ ਫੇਰ ਕਹੂਗੀ ਲੂਣ ਨਹੀਂ ਹੈਗਾ ਤੇ ਲੂਣ ਬਹੁਤਾ ਚੱਲ ਬੜਾ ਆਸਾਨ ਬਿਸਮਿਲ੍ਲਾ ਵਾਹ ਲੂਣ ਆਈ ਨਹੀਂ ਵਿੱਚ ਨਾ ਲੂਣ ਹਮੇਸ਼ਾ ਵਾ ਆਲੂ ਤੁਹਾਡੇ ਵਿੱਚੋਂ ਕੱਚੇ ਆ ਵਿੱਚੋਂ ਵੇਸਣ ਵੀ ਕੱਚਾ ਹੁਣ ਨਵੀਂ ਗੱਲ ਕੋਈ ਨਾ ਕੋਈ ਅੱਗ ਥੱਲੇ ਤੇਜ਼ ਆ ਅੱਗ ਦੀ ਆਂਚ ਇੰਨੀ ਹਲਕੀ ਕਰੋ ਤੇ ਥੋੜਾ ਜਿਹਾ ਨਾ ਸਲੋ ਪੱਕਣ ਦਿਓ ਤੇ ਹੁਣ ਇਸ ਤੋਂ ਸਲੋ ਕਿੰਨਾ ਕੁ ਪਕਾਉਣਾ ਹੁਣ ਆ ਵੇਖੋ ਇਹ ਵਿੱਚੋਂ ਨਾ ਇਹ ਚੈੱਕ ਕਰੋ ਹਲਕਾ ਜਿਹਾ ਟੱਚ ਲਵੋ ਚੈੱਕ ਕਰੋ ਹਲਕਾ ਜਿਹਾ ਜਾਵੇ ਪਰੇ ਵਿੱਚੋਂ ਹੁਣ ਚਿੱਟਾ ਹੀ ਇਹ ਚੈੱਕ ਕਰੋ ਯਾਰ ਇਹ ਚੈੱਕ ਕਦੇ ਤਾਂ ਕਿਆ ਕਰ ਕਦੇ ਤਾਂ ਕਿਆ ਕਰ ਮੇਰੀ ਮਾਂ ਚਾਹ ਸ਼ਾਹ ਸੋਹਣੀ ਬਣਾਈ ਆ ਯਾਰ ਸ਼ਾਇਦ ਠੀਕ ਪੱਕੀ ਮੈਂ ਨਹੀਂ ਕਹਿਣ ਡਿਆ ਲੇਕਿਨ ਇਹ ਕਿ ਨਾ ਅੱਗ ਤੇਜ਼ ਆ ਠੀਕ ਹੈ ਆਹ ਪਕੌੜਾ ਖਾਣਾ ਵਾਹ ਚੱਕ ਕਰੋ ਕੀਤਾ ਕੱਚਾ ਵਿੱਚ ਵੇਸਣ ਕੱਚਾ ਖਾ ਕੇ ਵੇਖੋ ਕਿਵੇਂ ਦਾ ਫੁੱਕਾ ਹੀ ਮਾਰੀ ਨੇ ਖਾ ਕੇ ਵੇਖਣਾ ਗਰਮ ਬਹੁਤ ਹੈ ਬਹੁਤ ਕੱਚਾ ਕਿ ਪੱਕਾ ਬਾਹਰੋਂ ਤਾਂ ਪੱਕਾ ਆ ਵਿੱਚੋਂ ਦੱਸਣਾ ਵਿੱਚੋਂ ਪੱਕਾ ਹੈ ਨਹੀਂ ਸੱਚ ਦੱਸਣਾ ਆਵੇ ਖਾ ਲੂ ਤੇ ਪੱਕੇ ਇਹ ਵੇਖ ਲਾ ਹੁਣ ਬੁੜੀਆਂ ਦਾ ਸਾਥ ਦਿੱਤੀ ਜਾਂਦੀ ਭੈਣ ਦਾ ਨਹੀਂ ਪੱਕੇ ਪੱਕੀ ਗੱਲ ਬਿਲਕੁਲ ਚਲਿਏ ਜੀ ਵਾਪਸੀ ਤੋਂ ਪਹਿਲੇ ਬੇਬੇ ਨੇ ਮੈਨੂੰ ਫੜਾਤੀ ਦੁੱਧ ਦੀ ਬੋਤਲ ਆਪ ਇਧਰ ਸਾਲਨ ਵੀ ਪਾ ਕੇ ਬੰਨ ਲਿਆ ਹੈ ਸਾਰੀਆਂ ਆਈਟਮਾਂ ਤਿਆਰ ਕਰ ਲਿਆ ਤੇ ਸਾਰਾ ਪਹਿਲੇ ਤੁਹਾਨੂੰ ਖਾਵਾਂ ਇਹ ਬਿੱਲੀ ਚੈੱਕ ਕਰੋ ਮਾਸ਼ਾਅੱਲਾ ਬੱਚੇ ਅੱਜ ਦਿੱਤੇ ਨੇ ਪਿਓਰ ਸ਼ੇਰ ਤਰ੍ਹਾਂ ਦੇ ਇਹ ਚੈੱਕ ਕਰੇ ਹੈ ਇਹ ਵੀ ਸ਼ੇਰ ਤਰ੍ਹਾਂ ਦਾ ਇੱਕ ਉਹ ਵੇ ਤਿੰਨ ਬੱਚੇ ਨੇ ਤੀਜਾ ਇਹ ਫਿਰਦਾ ਬਾਦਸ਼ਾਹ ਸਲਾਮਤ ਇੱਥੇ ਬਹਿ ਗਏ ਉੱਠੋ ਚੱਲੀਏ ਹੁਣ ਚੱਲ ਮੈਂ ਤਾਂ ਤੈਨੂੰ ਹੀ ਡੀਕਣ ਡਈ ਯਾਰ ਮੈਂ ਤੁਹਾਨੂੰ ਡੀਕਣ ਡਿਆ ਤੁਸੀਂ ਮੈਨੂੰ ਡੀਕਣ ਡੇ ਸਾਰੇ ਇੱਕ ਦੂਜੇ ਨੂੰ ਡੀਕੀ ਜਾਂਦੇ ਠੀਕ ਹੈ ਹੁਣ ਜਾਂਦੀਆਂ ਤਿਆਰੀਆਂ ਹੁਣ ਜਾ ਕੇ ਮਿਲਦੇ ਆ ਪਹਿਲਾਂ ਜੀ ਇੱਧਰ ਸ਼ੇਰ ਦੇ ਬੱਚੇ ਜਿਹੜੇ ਨਾ ਫੇਰ ਇਕੱਠੇ ਹੋ ਗਏ ਹੁਣ ਮੈਂ ਨੇੜੇ ਜਾਣਾ ਤੇ ਮੈਨੂੰ ਜਿਹੜਾ ਨਾ ਭੱਜ ਅੱਖਾਂ ਚੈੱਕ ਕਰੋ ਨਹੀਂ ਹੈ ਮਾਸ਼ਾਅੱਲਾ A few moments later. ਪਰ ਮੂੰਹ ਧੋਤਾ ਇੰਨੀ ਕਿ ਜ਼ਿਆਦਾ ਮਿੱਟੀ ਪੈ ਜਾਂਦੀ ਨਾ ਪਿੰਡੋਂ ਵਾਪਸੀ ਤੇ ਆਉਂਦੇ ਠੀਕ ਹੈ ਰਸਤੇ ਦੇ ਵਿੱਚ ਜਿਹੜਾ ਨਾ ਉਹ ਰੋਡ ਸਾਰਾ ਟੁੱਟਿਆ ਹੋਇਆ ਤੇ ਮਿੱਟੀ ਪੈ ਜਾਂਦੀ ਬੰਦੇ ਦੀਆਂ ਅੱਖਾਂ ਬੰਦ ਹੋ ਜਾਂਦੀਆਂ ਇੱਕ ਅੱਖਾਂ ਦੇ ਵਿੱਚ ਮੈਂ ਐਨਕ ਭੁੱਲ ਗਿਆ ਮੱਛਰੀ ਪੈਂਦੀ ਹੈ ਹੁਣ ਮੂੰਹ ਧੋਤਾ ਤੇ ਜਾ ਕੇ ਫਿਰ ਪੂਰਾ ਸਾਦਾ ਹਾਂਜੀ ਮਿਲਿਆ ਸਹੇਲੀਆਂ ਨੂੰ ਹੋ ਗਏ ਖੁਸ਼ ਮਿਲ ਗਈ ਦਿਲ ਨੂੰ ਠੰਡਕ ਜਿਉਂਦਾ ਬੰਦਾ ਮਿਲਦਾ ਹੀ ਹੈ ਇੱਕ ਦੂਸਰੇ ਨੂੰ ਹੈ ਤੇ ਪਿੰਡ ਗਿਆ ਸੀ ਤੇ ਪਿੰਡ ਗਿਆ ਝੱਟ ਉੱਥੇ ਹਾਸੀ ਮਜ਼ਾਕ ਨਾਲ
ਦੋ ਸਹੇਲੀਆਂ ਆ ਗਈਆਂ, ਭੈਣ ਸੀ, ਭਤੀਜੇ ਭਣੇਵੇਂ ਸੀ, ਉਹਨਾਂ ਨਾਲ ਮਿਲ ਲਿਆ। ਇੱਕ ਚੀਜ਼ੀਆਂ ਵਾਲਾ ਕੰਮ ਮਿਸ ਹੋ ਗਿਆ। ਮੈਂ ਜਾ ਕੇ ਹੱਥ 'ਚ ਬੈਠਾ ਸੀ, ਬੇਲੀ ਆ ਗਏ, ਮੈਂ ਉੱਥੇ ਹੱਥ 'ਚ ਬੈਠਾ ਸੀ ਸ਼ਾਮ ਟਾਈਮ, ਠੀਕ ਹੈ। ਜਦੋਂ ਮੈਂ ਹੱਥ 'ਤੇ ਜਾ ਕੇ ਹੱਥ ਵਾਲਾ ਕਲਿੱਪ ਚੀਜ਼ੀਆਂ ਵੰਡੀਆਂ ਦੇਖਿਆ ਉੱਥੇ ਬੇਲੀ ਆ ਗਏ ਤੇ ਮੇਰਾ ਉੱਥੇ ਫਿਰ ਉੱਠ ਹੀ ਨਹੀਂ ਹੋਇਆ। ਹੁਣ ਮੈਨੂੰ ਪਿੱਛੋਂ ਘਰੋਂ ਪੈਗਾਮ ਆਈ ਜਾਣ ਕਿ ਉੱਠ ਕੇ ਆ, ਲੇਕਿਨ ਇਹ ਹੈ ਕਿ ਮੈਂ ਹੁਣ ਉੱਥੋਂ ਉੱਠ ਨਹੀਂ ਸਕਦਾ, ਬੰਦੇ ਬੈਠੇ, ਫਿਰ ਬੰਦਾ ਨਹੀਂ ਉੱਠ ਸਕਦਾ। ਚੀਜ਼ੀਆਂ ਵੰਡੀਆਂ ਬੇਬੇ ਨੇ, ਉਹ ਕਲਿੱਪ ਮਿਸ ਹੋ ਗਿਆ ਜੀ ਤੁਹਾਡਾ, ਠੀਕ ਹੈ। ਬੇਬੇ ਨੇ ਜਿਹੜਾ ਟਾਫੀਆਂ, ਪਰ ਮੈਨੂੰ ਤੁਸੀਂ ਟਾਫੀਆਂ ਨਹੀਂ ਦਿੱਤੀਆਂ, ਇਹ ਗੱਲ ਦਾ ਮੈਨੂੰ ਗਿਲਾ ਰਹਿਣਾ। ਟਾਫੀਆਂ ਤੈਨੂੰ ਦਿੱਤੀਆਂ, ਤੂੰ ਆਖਿਆ ਮੈਂ ਖਾਣੀਆਂ ਹੀ ਨਹੀਂ। ਤੁਸੀਂ ਐਂਡ ਦੇ ਉੱਤੇ ਮੈਨੂੰ ਦੇ ਰਹੇ ਜੀ, ਬਚੀਆਂ ਹੋਈਆਂ 2 ਜਦੋਂ, ਠੀਕ ਹੈ, ਨਿਆਣੇ ਮੁੱਕ ਗਏ ਤੇ ਐਂਡ ਤੇ 2 ਟਾਫੀਆਂ ਬਾਜੀ ਕਹਿੰਦੇ ਲੈ ਲੈ। ਹੁਣ ਤੈਨੂੰ ਪਹਿਲਾਂ ਸੁਨੇਹਾ ਘੱਲਿਆ ਸੀ ਨਾ, ਸਲਮਾਨ ਪੁੱਤਰ ਆ ਜਾ, ਸਿਰਫ ਨਿਆਣਿਆਂ ਨੂੰ ਮੈਂ ਚੀਜ਼ ਵੰਡਣ ਲੱਗੀ। ਮੈਨੂੰ ਸੁਨੇਹਾ ਇਹ ਗਿਆ ਕਿ ਭਾਈ ਘਰ ਆ ਜਾ। ਮੈਨੂੰ ਇਸ ਤੋਂ ਇਲਾਵਾ ਕੋਈ, ਮੈਨੂੰ ਇਹ ਪਤਾ ਹੁੰਦਾ ਨਾ ਕਿ ਕੋਈ ਚੀਜ਼ ਵੰਡਣ ਲੱਗੀ ਜਾਂ ਕੋਈ ਹੋਰ ਚੀਜ਼ ਮੈਂ ਆਂਦਾ, ਮੈਨੂੰ ਇਹ ਸੁਨੇਹਾ ਗਿਆ ਕਿ ਭਾਈ ਘਰ ਆ ਜਾ। ਮੈਂ ਕਿਹਾ ਘਰ ਇਹੀ ਕਿਹਾ ਹੁੰਦਾ ਹੋਣਾ ਕਿ ਚਲੋ ਚੱਲੀਏ, ਤੇ ਮੈਂ ਕਿਹਾ ਚਲੋ 10 ਮਿੰਟ ਬਾਅਦ ਜ਼ਰੂਰੀ ਨਹੀਂ ਹੈਗਾ ਸੀ ਵੀ ਉਹ ਅਸੀਂ ਵਿਖਾ ਕੇ ਹੀ ਵੰਡਣੀਆਂ ਸੀ, ਬੱਚਿਆਂ ਨੂੰ ਵੰਡਣੀਆਂ ਅਸੀਂ ਵੰਡਤੀਆਂ। ਨਹੀਂ ਵਿਖਾਣ ਦੀ ਗੱਲ ਨਹੀਂ, ਤੁਸੀਂ ਮੈਨੂੰ ਨਹੀਂ ਹਿੱਸਾ ਦਿੱਤਾ, ਮੈਂ ਤੂੰ ਕਿਹੜਾ ਨਿਆਣਾ ਵਾ, ਬੱਚੇ ਛੋਟੇ ਹੀ ਖਾਂਦੇ। ਜਿੰਨੀ ਦੇਰ ਤੱਕ ਵਿਆਹ ਨਹੀਂ ਨਾ ਹੁੰਦਾ, ਬੱਚਾ ਹਮੇਸ਼ਾ ਬੱਚਾ ਹੀ ਰਹਿੰਦਾ, ਨਿਆਣਾ ਹੀ ਰਹਿੰਦਾ, ਠੀਕ ਹੈ। ਮੈਂ ਨਿਆਣਾ ਹੋਏ ਤੇ ਮੇਰੀ ਦਾੜੀ ਨਹੀਂ ਪੂਰੀ ਹੋਗੀ ਤੇ ਤੁਸੀਂ ਹੁਣ ਇਦਾਂ ਕਰ, ਹਾਂਜੀ ਰੋਟੀ ਖਾਣੀ ਨਹੀਂ, ਮੈਂ ਤਾਂ ਪਕੌੜੇ ਖਾ ਲਏ ਰੱਜ ਕੇ ਬਸ। ਹੁਣ ਚਲ ਬਸ ਫਿਰ ਮੈਂ ਵੀ ਨਹੀਂ ਖਾਣੀ। ਇਦਾਂ ਕਰ, ਉਹ ਜਿਹੜੀਆਂ ਗੋਲੀਆਂ ਲਿਆਂਦੀਆਂ ਉਹ ਵੀ ਵਾਪਸ ਕਰਕੇ ਆ, ਨਾਲੇ ਸ਼ਹਿਦ ਦੀ ਬੋਤਲ ਲੈ ਕੇ ਆ, ਤੇ ਨਾਲੇ ਆਂਡੇ ਕੋਈ ਨਹੀਂ ਹੈਗੇ, ਆਂਡੇ ਲੈ ਕੇ ਆ। ਮੈਂ ਇਕੱਲੇ ਨੇ ਕੋਈ ਨਹੀਂ ਜਾਣਾ, ਜਾਣਾ ਤੇ ਮੇਰੇ ਨਾਲ ਬਹੁ ਮੋਟਰਸਾਈਕਲ ਦੇ ਉੱਤੇ, ਠੀਕ ਮੈਂ ਹੈ। ਤਾਂ ਅੱਗੇ ਤਿਆਰ ਆ। ਮੈਂ ਇਕੱਲੇ ਨੇ ਜਾਣਾ, ਤੁਹਾਨੂੰ ਨਹੀਂ ਮੈਂ ਲੈ ਕੇ ਜਾਣਾ। ਮੈਂ ਵੀ ਕਹਾਂ ਜੇ ਤੱਕ ਚਿੱਟੀ ਚੁੰਨੀ ਕਿਉਂ ਨਹੀਂ ਲਾਈ, ਨਹੀਂ ਤੇ ਘਰੇ ਵੜਦੇ ਚਿੱਟੀ ਚੁੰਨੀ ਉਹ ਜਾਂਦੀ ਐ ਜੁੜਦੀ ਹਵਾਵਾਂ ਦੇ ਵਿੱਚੋਂ, ਕਹਿੰਦੀ ਉੜਤੀ ਚਲੋ ਮੈਂ ਹਵਾਓ ਕੇ ਸੰਗ ਸੰਗ, ਠੀਕ ਹੈ। ਤੇ ਇੱਥੇ ਕੋਈ ਹੋਰ ਲੀੜਾ ਲਿਆਉਣਾ ਸੀ ਹੈ, ਤੇ ਹੁਣ ਜਿਹੜਾ ਨਾ ਮੈਂ ਵੀ ਕਹਾਂ ਸ਼ਿਪਰਾ ਬਦਲਿਆ, ਕਹਿੰਦੀ ਮੈਂ ਤੇ ਅੱਗੇ ਤਿਆਰ ਆ। ਮੈਂ ਬਸ ਅੱਗੇ ਤਿਆਰ। ਨਾ ਮੈਂ ਇਕੱਲਾ ਜਾਊਂ, ਤੁਸੀਂ ਆਪਦੀ ਕਾਲੀ ਮੋਟਰਸਾਈਕਲ ਲੈ ਜਾਓ, ਠੀਕ ਹੈ। ਬੇਬੇ ਨੇ ਇੱਕ ਨਵੀਂ ਮੋਟਰਸਾਈਕਲ ਲੈ ਦਿੱਤੀ, ਇਹ ਵੇਖੋ ਜੀ, ਆਪਣੀ ਤਾਂ ਮੋਟਰਸਾਈਕਲ ਲਾ ਲਈ ਸੀ ਹੈ, ਆਪਣੀ ਮੋਟਰਸਾਈਕਲ ਇਹ ਵਾਲੀ ਹੈ, ਠੀਕ ਹੈ। ਇਹ ਬੇਬੇ ਨੇ ਲੈਤੀ, ਆਪਦੀ ਮਾਰੇ ਕਿੱਕ ਤੇ ਆਦਾ ਜਾਵੇ, ਠੀਕ ਹੈ। ਸ਼ੂ ਸ਼ੂ ਕਰਦੇ ਜਾਓ ਜਿੱਧਰ ਨੂੰ ਜਾਣਾ, ਮੈਂ ਨਹੀਂ ਰੋਕਦਾ। ਜਾਂ ਇਹ ਹੈ ਕਿ ਤੁਸੀਂ ਅੱਗੇ ਲਾ ਲਓ, ਮੈਂ ਪਿੱਛੇ ਮੈਂ ਪਿੱਛੇ। ਤਾਂ ਦੁਆ ਇਹ ਮੰਗਦੀ ਆ, ਅੱਲਾਹ ਪਾਕ ਮੈਨੂੰ ਐਡੀ ਕੁ ਗੱਡੀ ਦੇ ਦੇ ਹਾਂ ਜਿੰਦੇ ਚ ਮੈਂ ਇਕੱਲੀ ਤੁਰੀ ਫਿਰਾਂ। ਲਾਲੀ ਮੈਂ ਡਰਾਈਵਿੰਗ ਨਹੀਂ ਸਿਖਾਉਣੀ। ਮੈਂ ਕਿ ਸੁੱਤਾ ਪਿਆ ਤਾਂ ਬੇਬੇ ਜੀ ਨਿਕਲੀ ਹੋਵੇ ਹੈ ਟੋਰਾਂ ਤੇ ਹੈ, ਬਾਹਰ ਮੀਂਹ ਪਵੇ ਹਲਕਾ ਜਿਹਾ, ਤੇ ਬੇਬੇ ਨੇ ਬਾਬਾ ਜੀ ਕੋਈ ਮਿਊਜ਼ਿਕ ਚਲਾਇਆ ਹੋਵੇ, ਸ਼ੀਸ਼ਾ ਥੱਲੇ ਕੀਤਾ ਹੋਵੇ, ਕੂਣੀ ਕੱਢ ਕੇ ਅੱਧੀ ਕੂਣੀ ਮੀਂਹ ਚ ਹੋਵੇ, ਬਾਹਰ ਅੰਦਰ ਹੋਵੇ, ਇੰਜ ਗੱਡੀ ਸਟੀਅਰਿੰਗ ਘੁਮਾ ਰਹੀ ਤੇ ਇੰਜੋਏ ਕਰਦੀ ਜਾ ਰਹੀ ਹੋਵੇ ਹੈ। ਕਿਤੇ ਜੀਟੀ ਰੋਡ ਤੇ ਪਾ ਲਵੇ ਗਾਣਾ, ਲੱਗ ਜਾਏ ਕੋਈ ਪੁਰਾਣੇ ਵਕਤਾਂ ਵਾਲਾ, ਕਿਤੇ ਨੂਰ ਜਹਾਨ ਹੈ, ਤੇ ਗਾਣੇ ਚ ਮਸਤ ਹੋ ਕੇ ਬੇਬੇ ਪਤਾ ਚੱਲੇ ਜੀ ਬੇਬੇ ਕਿਤੇ ਮਰੀ ਪਹੁੰਚੀ ਹੈ, ਇੰਜੋਏ ਕਰ ਰਹੀ ਹੈ। ਚੱਲ ਨਾਲ ਵੇ ਬਾਬੂ ਸੋਹਣੀ ਗੱਡੀ ਵਾਲਿਆ। ਬਸ ਫਿਰ ਇਸ ਤੋਂ ਜਿਹੜਾ ਨਾ ਤੁਹਾਨੂੰ ਡਰਾਈਵਿੰਗ ਨਹੀਂ ਸਿਖਾਉਣੀ ਆ, ਪਰ ਡਰਾਈਵਿੰਗ ਜੇ ਸਿਖਾ ਵੀ ਦਿੱਤੀ, ਮੈਂ ਚਾਬੀ ਜਿਹੜੀ ਨਾ ਆਪਦੇ ਸਰਾਣੇ ਦੇ ਥੱਲੇ ਰੱਖ ਸੋਇਆ ਕਰਨੀ, ਕਿ ਜਦੋਂ ਕਿਤੇ ਸਰਾਣੇ ਥੱਲੇ ਹੱਥ ਪਾਵੇ ਚਾਬੀ ਕੱਢਵਾ ਦੇ, ਬੇਬੇ ਮੇਰੀ ਅੱਖ ਖੁੱਲ ਜਾਵੇ। ਹਾਂਜੀ ਚਲੋ ਉੱਠੋ ਫਿਰ ਚੱਲੀਏ। ਉੱਠੋ ਫਿਰ ਇੰਜ ਬੈਠੇ ਬੈਠੇ ਮੇਰੇ ਪਰਸ ਕਿੱਥੇ ਸਿੱਟਿਆ ਈ? ਬਸ ਤੁਹਾਡਾ ਮੈਂ ਰੱਖ ਦਿੱਤਾ, ਉਹ ਰੱਖਣੇ ਜਿਹਦੇ ਵਿੱਚ ਉੱਥੇ ਰੱਖਣੇ ਕਿ ਰੱਖਿਆ ਵਾ, ਤੇ ਤੂੰ ਕਿਉਂ ਚੁੱਕਿਆ ਵਾ? ਆਏ ਆ ਤੇ ਉੱਥੋਂ ਸਹੇਲੀਆਂ ਨੂੰ ਮਸਾਂ ਮੈਂ ਛੜਾ ਕੇ ਲੈ ਕੇ ਆਇਆ, ਹੁਣ ਇੱਥੇ ਗਲੀ 'ਚ ਸਹੇਲੀਆਂ ਕੋਲ ਖਲੋਗੀ, ਤੇ ਹੁਣ ਮੈਂ ਤੇ ਆ ਕੇ ਫਿਰ ਕੰਮ ਕਰਨੇ ਸੀ ਨਾ। ਮੈਂ ਆ ਕੇ ਜੀ ਕੜੀ ਵਾਲਾ ਡੱਬਾ ਕੱਢ ਕੇ ਬਾਹਰ ਰੱਖਿਆ, ਦੁੱਧ ਵਾਲੀ ਬੋਤਲ ਕੱਢ ਕੇ ਬਾਹਰ ਰੱਖੀ, ਤੁਹਾਡੇ ਉਹ ਅਰਥ ਮਸ਼ੀਨ ਬਾਹਰ ਰੱਖੀ ਹੈ, ਸਾਰਾ ਕੁਝ ਕੱਢ ਕੇ ਰੱਖਿਆ ਡੱਬਾ। ਸਿਆਣੇ ਕਹਿੰਦੇ ਭੈਣਾ ਭਰਾ ਮਾਪੇ ਤਾਂ ਦੂਰ, ਉਹ ਤਾਂ ਦੂਰ ਹੁੰਦੇ ਆ, ਤੇ ਅਸਲ ਰਿਸ਼ਤੇਦਾਰ ਉਹ ਹੁੰਦੇ ਜਿਹੜੇ ਆਂਢੀ ਗੁਆਂਢੀ ਹੁੰਦੇ ਆ। ਅੱਛਾ। ਤੇ ਉਹ ਮੇਰੀ ਮਾਸੀ ਆ। ਤੇ ਕੀ ਮੇਰੀਆਂ ਅੱਖਾਂ ਵੇਖਦਾ ਵਾ ਤੂੰ? ਹਾਂ ਲੋਕੀ ਕਹਿੰਦੇ ਮਾਈ ਦੀਆਂ ਅੱਖਾਂ ਬੜੀਆਂ ਖਪਰੀਆਂ, ਤੇ ਮਾਈ ਨੇ ਖਤਰਨਾਕ ਅੱਖਾਂ ਨਾਲ ਵੇਖਦੀ, ਤੇ ਤਾਂ ਨੇੜੇ ਕੀਤਾ। ਅੱਛਾ ਫੇਰ ਇਹ ਵਿੱਚ ਗੱਲ ਅੜਾਤੀ ਆ, ਉਹ ਮੇਰੀਆਂ ਖਾਲਾਂ ਵਾ, ਮੇਰੀ ਮਾਂ ਦੀ ਭੈਣ ਬਣੀ ਸੀ, ਮੇਰੀ ਮਾਸੀ ਹੋਈ, ਤੇ ਉੱਥੇ ਵੀ ਮੇਰਾ ਗੁਆਂਢ ਹੁੰਦਾ ਸੀ, ਤੇ ਮੇਰਾ ਗੁਆਂਢ ਇਹ ਵੇਖ ਲਾ। ਤੇ ਉਹਨੇ ਇੰਨੇ ਪਿਆਰ ਨਾਲ ਵੇਖਿਆ, ਘਰੋਂ ਬਾਹਰ ਨਿਕਲੀ ਤੇ ਇੰਜ ਗੌਰ ਨਾਲ ਵੇਖਿਆ ਵੀ ਕੌਣ ਹੈ, ਤੇ ਜਦੋਂ ਪਤਾ ਲੱਗਿਆ ਤੇ ਉਹ ਫਿਰ ਛੇਤੀ ਛੇਤੀ ਆ ਗਈ, ਤੇ ਮੈਨੂੰ ਕਹਿੰਦੀ ਧੀਏ ਹੁਣ ਠੀਕ ਰਹਿਨੀ ਆ। ਮੈਂ ਕਿਹਾ ਹਾਂ ਗੱਲ ਆ, ਹੁਣ ਮੈਂ ਤਬੀਅਤ ਠੀਕ ਰਹਿੰਦੀ। ਕਹਿੰਦੀ ਅੱਗੇ ਤਾਂ ਤੇਰਾ ਮੂੰਹ ਹੀ ਸੁੱਜਿਆ ਸੀ ਏਡਾ, ਹੁਣ ਮੈਂ ਮਾਸ਼ਾਅੱਲਾ ਹੁਣ ਤੂੰ ਬਹੁਤ ਕੱਲ ਇੱਕ ਕੁੜੀ ਨੇ ਟਿਕਟੋਕ ਤੇ ਕਮੈਂਟ ਕੀਤਾ, ਕਹਿੰਦੀ ਆਂਟੀ ਦੇ ਮੂੰਹ ਤੇ ਗੋਸ਼ਤ ਕਿੰਨਾ। ਅਰੇ ਯਾਰ ਕਬਾਬ ਬਣਾ ਕੇ ਖਾਣੇ। ਮੈਂ ਕਮੈਂਟ ਪੜਿਆ, ਮੇਰਾ ਹਾਸਾ ਹੀ ਨਹੀਂ ਆਵੇ। ਉਹਨੇ ਮੈਂ ਕਿਹਾ ਕਿੱਡਾ ਸੋਚ ਕੇ ਕੀਤਾ ਨਾ, ਕਹਿੰਦੀ ਆਂਟੀ ਦੇ ਮੂੰਹ ਤੇ ਗੋਸ਼ਤ ਕਿੰਨਾ। ਜਿੰਦੇ ਮੂੰਹ ਤੇ ਗੋਸ਼ਤ ਨਹੀਂ ਹੈਗਾ, ਮੇਰੇ ਭੈਣਾ ਭਰਾ ਮੈਨੂੰ ਕਮੈਂਟ ਵਿੱਚ ਦੱਸਣਾ ਵਾ, ਜਿਹੜਾ ਮੇਰੀ ਵੀਡੀਓ ਵੇਖਦਾ ਉਹਨੇ ਮੈਨੂੰ ਦੱਸਣਾ ਵਾ ਕਿ ਜਿੰਦੇ ਮੂੰਹ ਤੇ ਭੋਰਾ ਗੋਸ਼ਤ ਹੁੰਦਾ ਵਾ, ਸੱਜਦਾ ਤਾਂ ਉਹਦਾ ਹੀ ਮੂੰਹ ਆ ਨਾ, ਜਿੰਦੇ ਮੂੰਹ ਤੇ ਗੋਸ਼ਤ ਨਹੀਂ ਹੈਗਾ ਉਹਦਾ ਮੂੰਹ ਚੂਸੀ ਅੰਬੀ ਰੰਗਾ। ਚਲੋ ਉਠੋ ਚਲਿਏ, ਉਹਦਾ ਮੂੰਹ ਚੂਸੀ ਅੰਬੀ ਰੰਗਾ। ਆਦਾ ਪਰਸ ਫੜੋ ਤੇ ਚਲਾਓ, ਨਿਕਲੋ, ਮਿੰਟ ਮਾਰੋ, ਆ ਜਾਓ ਚਲੀਏ ਜੀ। ਹੁਣ ਚਲੀਏ ਬਾਜ਼ਾਰ ਨੂੰ ਜਾ ਕੇ ਕੋਈ ਜਿਹੜਾ ਸਾਜ਼ੋ ਸਮਾਨ ਲੈ ਕੇ ਆਈਏ ਮਾੜਾ ਮੋਟਾ। Later. ਹਾਂਜੀ ਫਿਰ ਕਿੱਦਾਂ ਲੱਗਿਆ ਅੱਜ ਵਾਲਾ ਵਲੌਗ? ਉਮੀਦ ਹੈ ਕਿ ਤੁਹਾਨੂੰ ਵੀਡੀਓ ਤੇ ਅੱਛੀ ਲੱਗੀ ਹੋਏਗੀ, ਪਸੰਦ ਤੇ ਆਏਗਾ ਉਸਮਾਨ ਦਾ ਰੋਣਾ, ਕਿਉਂਕਿ ਮੈਨੂੰ ਬੜਾ ਪਸੰਦ ਆਇਆ, ਠੀਕ ਹੈ। ਜਦੋਂ ਨਿੱਕਾ ਜਿਹਾ ਸਾਡਾ ਗੁੱਲੂ ਮੁੱਲੂ ਜਿਹਾ ਕਾਕਾ, ਠੀਕ ਹੈ, ਕਿਤੇ ਬਚਪਨ 'ਚ ਅਸੀਂ ਵੀ ਇਦਾਂ ਦੇ ਹੁੰਦੇ ਹੋਵਾਂਗੇ, ਅਸੀਂ ਵੀ ਇੰਝ ਹੀ ਰੋਂਦੇ ਹੋਵਾਂਗੇ, ਅਸੀਂ ਵੀ ਵੱਡਿਆਂ ਨੂੰ ਇੰਝ ਹੀ ਤੰਗ ਕਰਦੇ ਹੋਵਾਂਗੇ ਹੈ, ਵੱਡਿਆਂ ਨੂੰ ਸਾਡੇ ਤੇ ਵੀ ਇੰਝ ਕਿ ਚੀਚੀਆਂ ਚੜ੍ਹਦੀਆਂ ਹੋਣਗੀਆਂ ਜਿਵੇਂ ਸਾਨੂੰ ਕਦੀ ਕਦੀ ਚੜ੍ਹਦੀਆਂ ਨੇ ਨਿੱਕਿਆਂ ਤੇ ਹੁਣ ਪਤਾ ਨਹੀਂ, ਲੇਕਿਨ ਤੁਹਾਡਾ ਬਚਪਨ ਕਿੱਦਾਂ ਗੁਜ਼ਰਿਆ ਤੁਸੀਂ ਜ਼ਰੂਰ ਸ਼ੇਅਰ ਕਰਨਾ, ਠੀਕ ਹੈ। ਤੇ ਵੀਡੀਓ ਅੱਛੀ ਲੱਗੀ ਤੇ ਲਾਈਕ ਸ਼ੇਅਰ ਕਮੈਂਟ, ਚੈਨਲ ਨੂੰ ਸਬਸਕ੍ਰਾਈਬ ਕਰਨਾ। ਉਸ ਤੋਂ ਪਹਿਲੇ ਕਿ ਬੇਬੇ ਜਿਹੜਾ ਨਾ ਇੱਧਰ ਆਪਣਾ ਜਿਹੜਾ ਤੁਹਾਨੂੰ ਗੁੱਡ ਨਾਈਟ ਆਖ ਦੇਵੇ,
ਬੇਬੇ ਦਾ ਵੀ ਅੱਜ ਦਿਨ ਵਾਵਾ ਲੰਘ ਗਿਆ। ਬੇਬੇ ਨੂੰ ਅੱਜ ਦੁਪਹਿਰੇ ਸੌਣ ਦਾ ਟਾਈਮ ਨਹੀਂ ਮਿਲਿਆ, ਕਿਤੇ ਸੌਣ ਨਹੀਂ ਦਿੱਤਾ ਕਿਉਂਕਿ ਬੇਬੇ ਦੀ ਦੁਪਹਿਰ ਸੌਣ ਦੀ ਰੁਟੀਨ ਬਣੀ ਹੋਈ ਹੈ। ਇਹ ਵੀ ਆਪਾਂ ਖਤਮ ਕਰਨੀ ਹੈ ਇਨਸ਼ਾਅੱਲਾ। ਹੁਣ ਬੇਬੇ ਨੂੰ ਸਵੇਰੇ ਠਾਤਾ ਫਜਰ ਵੇਲੇ ਤੇ ਰਾਤ ਇਸ਼ਾ ਦੀ ਨਮਾਜ਼ ਪੜ੍ਹ ਕੇ ਸੌਣ ਦਿਆ ਕਰਨਾ। ਉਸ ਤੋਂ ਪਹਿਲੇ ਬੇਬੇ ਨੂੰ ਕਿਆ ਕਰਨਾ, ਬੇਬੇ ਸਾਰਾ ਦਿਨ ਚੱਲ ਸਚਾਰ ਰੱਖਣੀ ਹੈ ਇਨਸ਼ਾਅੱਲਾ। ਪੁੱਤਰ ਬਚਪਨ ਤਾਂ ਬਚਪਨ ਹੁੰਦਾ ਹੈ, ਇੱਕ ਬਚਪਨ ਹੀ ਤਾਂ ਉਹ ਹੁੰਦਾ ਹੈ ਕਿ ਜਿਹੜਾ ਇਨਸਾਨ ਬਾਦਸ਼ਾਹਾਂ ਦੀ ਤਰ੍ਹਾਂ ਗੁਜ਼ਾਰਦਾ ਵਾ, ਤੇ ਫਿਰ ਤਾਂ ਸਾਰੀ ਜ਼ਿੰਦਗੀ ਝੰਜਟ ਹੀ, ਕੋਈ ਇੱਧਰ ਦੀ ਸੌਣ ਲਾ। ਲੇਕਿਨ ਅੱਜ ਕੱਲ ਦੇ ਬੱਚਿਆਂ ਦੇ ਬਚਪਨ ਵੀ ਸੌਖੇ ਨੇ। ਹੁਣ ਤੁਹਾਡਾ ਬਚਪਨ ਸਾਡੇ ਤੋਂ ਟਫ ਸੀ, ਸਾਡਾ ਬਚਪਨ ਤੁਹਾਡੇ ਤੋਂ ਥੋੜਾ ਸੌਖਾ ਹੈ। ਲੇਕਿਨ ਸਾਡਾ ਬਚਪਨ ਵੀ ਇੰਜ ਸੀ ਕਿ ਜਿਹੜਾ ਨਾ 9th ਕਲਾਸ ਮੈਂ ਟਿਊਸ਼ਨ ਸਟਾਰਟ ਕੀਤੀ ਸੀ, ਉਸ ਤੋਂ ਪਹਿਲੇ ਸਕੂਲੋਂ ਆਈਦਾ ਸੀ। ਸਕੂਲੋਂ ਆ ਕੇ ਜਿਹੜਾ ਨਾ ਮੱਝਾਂ ਮੁੱਝਾਂ ਵੀ ਬਣਾਉਣੀਆਂ ਕਿਉਂਕਿ ਡੰਗਰ ਹੁੰਦੇ ਸੀ ਆਪਣੇ ਪਿੰਡ ਦੇ ਵਿੱਚ, ਠੀਕ ਹੈ। ਸਕੂਲੋਂ ਆਉਣਾ, ਸਕੂਲੋਂ ਆਉਂਦੇ ਹੀ ਬਸਤੇ ਰੱਖਣੇ ਤੇ ਰੋਟੀ ਖਾਣੀ, ਰੋਟੀ ਖਾ ਕੇ ਜੀ ਜਾ ਕੇ ਮੱਝਾਂ ਨੂੰ ਪੱਠੇ ਪਾਓ, ਪੱਠੇ ਪਾ ਕੇ ਮੱਝਾਂ ਬੰਨਣੀਆਂ, ਇੱਧਰੋਂ ਹੱਥ 'ਚ ਛੱਡ ਕੇ ਦੂਜੇ ਹੱਥ 'ਚ ਬੰਨਣੀਆਂ, ਠੀਕ ਹੈ। ਉਸ ਤੋਂ ਬਾਅਦ ਉਹਨਾਂ ਨੂੰ ਪਾਣੀ ਵੀ ਡੋਣਾ, ਠੀਕ ਹੈ। ਤੇ ਫਿਰ ਪਾਣੀ ਡਾਹ ਕੇ ਫਿਰ ਸੈਂਟਰ 'ਚ ਬ੍ਰੇਕ ਹੁੰਦੀ ਘੰਟੇ ਦੀ, ਠੀਕ ਹੈ, ਅਸਰ ਦੀ ਨਮਾਜ਼ ਤੋਂ ਬਾਅਦ। ਉਹ ਘੰਟਾ ਕਿ ਜਿਹੜਾ ਨਾ ਕੰਮ ਕੁਮ ਲਿਖ ਲੈਣਾ, ਉਸ ਤੋਂ ਬਾਅਦ ਫਿਰ ਮਗਰਬ ਦੀ ਨਮਾਜ਼ ਪੜ੍ਹਨੀ ਤੇ ਮੱਝਾਂ ਜਿਹੜੀਆਂ ਨਾ ਚੋ ਤੇ ਬੂਣੀ ਆਪੇ ਲੈਂਦੇ ਸੀ। ਇਹ ਕੰਮ ਕਰਨੇ ਹੁੰਦੇ ਸੀ। ਲੇਕਿਨ ਇਹ ਹੈ ਕਿ ਅੱਜ ਕੱਲ ਦੇ ਬੱਚਿਆਂ ਦੇ ਬਾਬਾ ਜੀ ਮੌਜਾਂ ਨੇ, ਠੀਕ ਹੈ। ਸਾਨੂੰ ਮਿਲਦੇ ਹੁੰਦੇ ਸੀ ਕਿ ਮੈਨੂੰ 6ਵੀਂ ਕਲਾਸ ਤੱਕ ਮੈਨੂੰ ਯਾਦ ਹੈ ਕਿ 2 ਰੁਪਏ ਮਿਲਦੇ ਹੁੰਦੇ ਸੀ, ਠੀਕ ਹੈ। ਤੇ ਅੱਜ ਕੱਲ ਦੇ ਬੱਚਿਆਂ ਨੂੰ ਇੱਕ ਤੇ ਪੈਸੇ ਖੁੱਲੇ ਮਿਲਦੇ ਨੇ, ਦੂਜਾ ਸਕੂਲਾਂ ਦੇ ਵਿੱਚ ਮੌਜਾਂ ਨੇ। ਸਕੂਲਾਂ ਦੇ ਵਿੱਚ ਕਹਿ ਰਹੇ ਟੀਚਰ ਪਹਿਲੇ ਕਹਿੰਦੇ ਜੀ ਅੱਜ ਇਹਨਾਂ ਦੇ ਲੰਚ 'ਚ ਇਹ ਹੋਣਾ ਚਾਹੀਦਾ, ਅੱਜ ਇਹ ਹੋਣਾ ਚਾਹੀਦਾ, ਉਹ ਚੀਜ਼ਾਂ ਮੰਗਵਾਉਂਦੇ ਜਿਹੜੀਆਂ ਅਸੀਂ ਹਜੇ ਤੱਕ ਜ਼ਿੰਦਗੀ 'ਚ ਨਹੀਂ ਖਾਧੀਆਂ। ਜਦੋਂ ਅਸੀਂ ਸਕੂਲ ਜਾਣ ਲੱਗੇ ਨੇ ਉਦੋਂ 7 ਸਾਲ ਦੇ ਬੱਚੇ ਨੂੰ ਦਾਖਲ ਕਰਦੇ ਸੀ ਸਕੂਲ 'ਚ। ਸਾਡੀ ਵਾਰੀ 5-4 ਸਾਲ ਦਾ ਕਰਦੇ ਜਦੋਂ ਸੀ। ਤੁਹਾਨੂੰ ਦਾਖਲ ਕਰਾਇਆ ਉਦੋਂ 5 ਸਾਲ ਦਾ ਸੀ, ਤੇ ਹੁਣ 3 ਸਾਲ ਦੇ ਬੱਚੇ ਨੂੰ ਦਾਖਲ ਕਰਦੇ ਆ। ਬੱਚਾ ਵਿਚਾਰਾ ਉਹਦੇ ਕੋਲੋਂ 2 ਕਾਪੀਆਂ ਤੇ ਚੁੱਕੀਆਂ ਨੇ, ਉਹਨੂੰ 7 ਕਾਪੀਆਂ ਚੁੱਕਣੀਆਂ ਪੈਂਦੀਆਂ। ਪਰ ਮੈਨੂੰ ਇਹ ਪਤਾ ਚੱਲਿਆ, ਹੁਣ ਪਤਾ ਨਹੀਂ ਅਗਰ ਕੋਈ ਬਾਹਰ ਦੇ ਮੁਲਕ 'ਚ ਵੇਖਣ ਦਾ ਜ਼ਰੂਰ ਦੱਸੇ। ਮੇਰੇ ਸੁਣਨ 'ਚ ਆਇਆ ਸੀ ਕਿ ਬਾਹਰ ਦੇ ਮੁਲਕਾਂ 'ਚ ਬਿਲਕੁਲ ਛੋਟਾ ਜਿਹਾ ਬੱਚਾ, ਕੋਈ 8-10 ਮਹੀਨੇ ਦਾ ਬੱਚਾ, ਕਹਿੰਦੇ ਨੇ ਆਇਆ ਨੂੰ ਦੇ ਦਿਓ ਅੱਗੇ, ਮਤਲਬ ਅੱਗੇ ਉਹ ਸੰਭਾਲਦੀਆਂ ਨਹੀਂ, ਉਹੀ ਉਹਨਾਂ ਨੂੰ ਬੱਚਿਆਂ ਨੂੰ ਲਰਨਿੰਗ ਸਿਖਾਉਂਦੀਆਂ ਨੇ, ਮਾਵਾਂ ਨੂੰ ਕਹਿੰਦੇ ਨੇ ਤੁਸੀਂ ਕੰਮ ਤੇ ਜਾਓ। ਇਹ ਵਾਕਈ ਸਹੀ ਹੈ ਕਿ ਨਹੀਂ? ਮੇਰੇ ਸੁਣਨ 'ਚ ਆਇਆ ਸੀ ਜ਼ਰੂਰ ਕਿ 1 ਸਾਲ ਤੋਂ ਵੀ ਛੋਟਾ ਬੱਚਾ ਹੁੰਦਾ, ਜਦੋਂ ਉਹਨਾਂ ਨੂੰ ਦੇ ਦਿੰਦੇ, ਕਹਿੰਦੇ ਉਹ ਟੀਚਰ ਨਾਲ ਅੰਡਰਸਟੈਂਡਿੰਗ ਹੋਵੇ, ਉਹ ਉਹਨਾਂ ਨੂੰ ਲੈ ਜਾਂਦੀਆਂ ਨੇ, ਠੀਕ ਹੈ। ਬੱਚੇ ਨੂੰ ਸ਼ਾਮ ਨੂੰ ਦੇ ਕੇ ਜਾਂਦੇ ਨੇ ਕਿ ਕੈਸਟਮ ਦਿੰਦੇ ਨੇ ਬੱਚੇ ਨੂੰ, ਠੀਕ ਹੈ। ਮਾਵਾਂ ਨੂੰ ਕਹਿੰਦੇ ਨੇ ਭਾਈ ਤੁਸੀਂ ਕੰਮ ਤੇ ਜਾਓ, ਹੁਣ ਠੀਕ ਹੋ ਗਏ ਜੀ, ਠੀਕ ਹੈ, ਤੁਸੀਂ ਜੋਬ ਕਰੋ, ਬੱਚੇ ਤੁਹਾਡੇ ਸੰਭਾਲੇਗਾ ਅਦਾਰਾ। ਕੀ ਹਿਸਾਬ ਕਿਤਾਬ ਹੈ? ਪਹਿਲੇ ਵਕਤਾਂ 'ਚ ਵੀ ਐਵੇਂ ਸੀ ਕਿ ਬੱਚੇ ਆਇਆ ਸਾਂਭਦੀ ਹੁੰਦੀ ਸੀ, ਤੇ ਜਿਹੜੀ ਹੁੰਦੀ ਸੀ ਨਾ ਆਇਆ, ਉਹ ਹੀ ਦੁੱਧ ਪਿਆਉਂਦੀ ਸੀ। ਆਇਆ ਉਹ ਲੱਭਦੇ ਸੀ ਕਿ ਜਿੰਦਾ ਆਪਣਾ ਵੀ ਛੋਟਾ ਜਿਹਾ ਬੱਚਾ ਹੁੰਦਾ। ਨਹੀਂ ਹੁਣ ਇਹ ਨਹੀਂ, ਬਾਹਰ ਦੇ ਮੁਲਕਾਂ ਦੇ ਵਿੱਚ ਇਹ ਹਿਸਾਬ ਚੱਲੇ ਨੇ, ਇੱਕ ਦਾਰੇ ਬਣੇ ਨੇ, ਜਿਵੇਂ ਸਕੂਲ ਹੈ ਨਾ, ਸਕੂਲ ਨੇ ਟੀਚਰਾਂ ਰੱਖੀਆਂ ਇਹਨਾਂ ਨੇ ਨਰਸਰੀ ਤੱਕ ਦੇ ਬੱਚਿਆਂ ਨੂੰ ਪੜਾਉਣਾ। ਉਹ ਬਿਲਕੁਲ ਛੋਟੇ ਬੱਚੇ ਨੂੰ ਲੈ ਜਾਣਗੇ, ਉਹਨੂੰ ਖਿਡਾਉਣਗੇ, ਉਹਨੂੰ ਬਿਲਕੁਲ ਛੋਟਾ ਬੱਚਾ 8-7 ਮਹੀਨਿਆਂ ਦਾ। 3 ਸਾਲ ਦੀ ਹੋਣਾ, 3 ਸਾਲ ਦੀ ਉਮਰ ਹੈ ਨਿਆਣੇ ਦੀ। 3 ਸਾਲ ਦਾ ਤਾਂ ਚਲੋ ਫਿਰ ਵੀ ਬੱਚਾ ਮਾੜਾ ਮੋਟਾ ਬੋਲਣ ਲੱਗ ਪੈਂਦਾ, ਤੁਰਨ ਲੱਗ ਪੈਂਦਾ, ਠੀਕ ਹੈ। 3 ਸਾਲਾਂ ਦੇ ਨੂੰ ਪੈਂਪਰ ਲਾਈਦੇ ਆ, ਉਹ ਤੋਂ ਉਹਨਾਂ ਨੂੰ ਸਕੂਲ ਦਾਖਲ ਕਰਾ ਦਿਓ, ਉਹਨਾਂ ਦੀ ਤਾਂ ਮੱਤ ਤੂੰ ਵੱਜ ਜਾਂਦੀ ਆ ਵਿਚਾਰਿਆਂ ਨੇ, ਵੱਡੇ ਕੀ ਹੋਣਾ ਵਾ ਬਸ। ਲੇਕਿਨ ਮੈਂ ਤਾਂ ਇਹ ਕਹਾਂਗਾ ਬਈ ਬੱਚੇ ਨੂੰ ਤੁਸੀਂ ਜਿਹੜਾ ਨਾ 5ਵੀਂ ਕਲਾਸ ਤੱਕ ਬੱਚੇ ਨੂੰ ਘਰੇ ਪੜਾਓ, ਬਿਹਤਰੀਨ ਹੈ, ਠੀਕ ਹੈ। ਆਪਣਾ ਕੋਈ ਸਿਲੇਬਸ ਮੰਗਵਾਓ, ਘਰੇ ਮਾਂ ਪਿਓ ਪੜ੍ਹੇ ਨੇ। ਹੁਣ ਅੱਜ ਕੱਲ੍ਹ ਕਿਹੜਾ ਮਾਂ ਪਿਓ ਜਿਹੜਾ ਨਹੀਂ ਪੜ੍ਹਿਆ, ਹਰ ਕੋਈ ਆਪ ਪੜ੍ਹਿਆ ਹੈ, ਠੀਕ ਹੈ। ਜਦੋਂ ਪੜ੍ਹੇ ਲਿਖੇ ਜੇ ਮਿਹਨਤ ਕਰੋ ਬੱਚੇ ਦੇ ਉੱਤੇ, 5th ਕਲਾਸ ਤੱਕ ਬੱਚੇ ਨੂੰ ਘਰ ਪੜਾਓ, ਠੀਕ ਹੈ। ਘਰ ਪੜ੍ਹਾ ਕੇ ਉਹਨਾਂ ਨੌਲੇਜ ਦਿਓ। ਸੋ ਬਾਅਦ ਸਕੂਲ ਨੂੰ ਕੋ ਬਾਬਾ ਜੀ 5ਵੀਂ ਕਲਾਸ ਦੇ ਕੋਈ ਟੈਸਟ ਲਓ, ਅਗਰ ਸਾਡਾ ਬੱਚਾ ਟੈਸਟ ਕਲੀਅਰ ਕਰਦਾ 6ਵੀਂ ਦਾਖਲ ਕਰੋ। ਪਤਾ ਕੀ ਆ ਵੀ ਹੁਣ ਨਾ ਨਿਆਣਿਆਂ ਦੇ ਕੱਦ ਤਾਈਆਂ ਨਹੀਂ ਵੱਧਦੇ, ਕਿਤਾਬਾਂ ਦਾ ਭਾਰ ਚੁੱਕ ਕੇ ਨਾ ਥੱਲੇ ਨੂੰ ਇਹ ਕਿਤਾਬਾਂ ਦੇ ਭਾਰ ਦੀ ਤੁਹਾਡੀ ਗੱਲ ਠੀਕ ਹੈ ਜੀ। ਬੱਚਿਆਂ ਦੇ ਛੋਟੀ ਉਮਰ ਦੇ ਵਿੱਚ ਉਹਨਾਂ ਨੂੰ ਜ਼ਿਹਨੀ ਦਬਾਅ ਦੇ ਦਿੰਦੇ ਨੇ, ਇਹ ਮਸਲਾ ਨਹੀਂ ਹੈ। ਮਸਲਾ ਇਹ ਵੇ ਕਿ ਬੱਚਾ ਸਕੂਲੇ ਜਾਂਦਾ, ਠੀਕ ਹੈ, ਲੇਕਿਨ ਸਕੂਲੋਂ ਆਉਣ ਤੋਂ ਬਾਅਦ ਉਹਨੂੰ ਘਰ 'ਚ ਇੰਨੀਆਂ ਐਕਟੀਵਿਟੀ ਦੇ ਦਿੱਤੀਆਂ ਜਾਂਦੀਆਂ ਨੇ ਕਿ ਜੀ ਇਹਨੇ ਇਹ ਕਰਨਾ, ਬੱਚੇ ਨੂੰ ਮਸਰੂਫੇ 'ਚੋਂ ਬਾਹਰ ਹੀ ਨਹੀਂ ਕੱਢਦੇ। ਬੱਚੇ ਨੂੰ ਛੋਟੇ ਨੇ, ਜਿਹੜੀ ਉਹਦੀ ਖੇਡਣ ਦੀ ਉਮਰ ਹੈ, ਜਿਹੜੀ ਉਹਦੀ ਵਧਣ ਫੁੱਲਣ ਦੀ ਉਮਰ ਹੈ, ਉਸ ਉਮਰ ਦੇ ਵਿੱਚ ਉਹਨੂੰ ਇੰਨੀਆਂ ਮੁਸ਼ਕਲਾਂ 'ਚ ਪਾ ਦਿੰਦੇ ਨੇ। ਵੱਡਾ ਹੋ ਕੇ ਤਾਂ ਸਾਰੀ ਉਮਰ ਮੁਸ਼ਕਲਾਂ ਆਉਣੀਆਂ ਹੋਣਾ, ਜ਼ਿਹਨੀ ਤੁਹਾਨੂੰ ਜਿਹੜਾ ਨਾ ਦਬਾਅ ਆਉਣਾ ਹੀ ਆਉਣਾ। ਲੇਕਿਨ ਬਚਪਨ ਦੇ ਵਿੱਚ ਇੱਕ ਸਕੂਲ ਦਾ ਦਬਾਅ, ਸਕੂਲੋਂ ਆਇਆ ਉਹਨੂੰ ਅਕੈਡਮੀ ਦਾ, ਉਸ ਤੋਂ ਬਾਅਦ ਫਿਰ ਅਕੈਡਮੀ ਦਾ ਕੰਮ, ਸਕੂਲ ਦਾ ਕੰਮ, ਇਹ ਉਹ। ਬੱਚੇ ਨੂੰ ਥੋੜਾ ਨਾ ਰਿਲੈਕਸੇਸ਼ਨ ਦਿਆ ਕਰੋ, ਬੱਚੇ ਨੂੰ ਰਿਲੈਕਸ ਰੱਖਿਆ ਕਰੋ, ਠੀਕ ਹੈ। ਪੜ੍ਹ ਲੈਣਾ ਹੈ, ਬੜੀ ਉਮਰ ਪਈ ਹੈ, ਸਾਰੀ ਉਮਰ ਇਹ ਕੰਮ ਕਰਨੇ ਨੇ, ਠੀਕ ਹੈ। ਤੇ ਜਿਹੜਾ ਨਾ ਇੰਨਾ ਬੱਚੇ ਨੂੰ ਜਿਹੜਾ ਨਾ ਜ਼ਿਹਨੀ ਦਬਾਅ ਦਾ ਸ਼ਿਕਾਰ ਮੇਰੇ ਖਿਆਲ 'ਚ ਨਹੀਂ ਬਣਾਉਣਾ ਚਾਹੀਦਾ। ਤੇ ਬੱਚੇ ਨੂੰ ਘੱਟ ਤੋਂ ਘੱਟ 5 ਸਾਲ ਉਮਰ ਤੋਂ ਬਾਅਦ ਭਾਈ ਦਾਖਲ ਕਰਾਓ, ਜੀਣ ਦਿਓ ਜਿਹੜਾ 4 ਸਾਲ ਹੈ, ਠੀਕ ਹੈ। ਇੰਨਾ ਤੰਗ ਨਹੀਂ ਕਰਨਾ ਚਾਹੀਦਾ। ਇਹ ਵੇਖੋ ਕਿ ਬੱਚਿਆਂ ਨੂੰ ਕਮਜ਼ੋਰੀਆਂ ਕਿਉਂ ਹੋ ਰਹੀਆਂ। ਪਹਿਲਾਂ ਬੱਚੇ ਮਿੱਟੀ 'ਚ ਖੇਡਦੇ ਸੀ, ਬੱਚੇ ਗੁੱਲੀ ਡੰਡਾ ਖੇਡਦੇ ਸੀ, ਗੇਂਦ ਬੱਲਾ ਖੇਡਦੇ ਸੀ, ਬਾਜ਼ਾਰ 'ਚ ਖੇਡਣ ਲੱਗ ਜਾਣਾ। ਬੱਚਿਆਂ ਨੇ ਗੰਨੇ ਚੂਪਣੇ, ਛੱਲੀਆਂ ਖਾਣੀਆਂ, ਗੰਢੀਆਂ ਖਾਣੀਆਂ, ਜਿਹੜੀਆਂ ਕੱਚੀ ਪੱਕੀ ਚਾਹ ਕਾ ਪੀ ਜਾਣੀ। ਹੁਣ ਮਾਵਾਂ ਕਹਿੰਦੀਆਂ ਇਹ ਨਹੀਂ ਖਾਣਾ, ਇਨਕਾ ਪਾਪੜ ਖਾ ਲਓ, ਉਹ ਜਿਹੜੀਆਂ ਬਿਮਾਰੀਆਂ ਨੇ ਉਹ ਖਾ ਲਓ, ਕੇਕ ਖਾ ਲਓ, ਬਿਸਕੁਟ ਖਾ ਲਓ, ਜੂਸ ਪੀ ਲਓ। ਉਹ ਪੀਂਦੇ ਹੁੰਦੇ ਜੂਸ, ਦੇਸੀ ਚੀਜ਼ਾਂ ਨੈਚੁਰਲ ਖਾਣੀਆਂ ਚਾਹੀਦੀਆਂ ਜੋ ਹੈ ਨੇ। ਮੱਖਣ ਜਾ ਕੇ ਉਹ ਬੱਚਿਆਂ ਨੂੰ, ਬੱਚੇ ਕਹਿੰਦੇ ਸਾਨੂੰ ਮੁਸ਼ਕ ਹੁੰਦਾ ਵਾ। ਮਾਵਾਂ ਸਿਖਾਉਂਦੀਆਂ ਹੀ ਨਹੀਂ ਉਹਨਾਂ ਨੂੰ, ਕਈ ਪਹਿਲੋਂ ਤੋਂ ਸ਼ੁਰੂ ਤੋਂ ਹੀ ਲਾ ਦਿੰਦੀਆਂ ਆਰਟੀਫੀਸ਼ੀਅਲ ਚੀਜ਼ਾਂ ਤੇ। ਭਾਈ ਸਾਡਾ ਮੁੰਡਾ ਕਹਿੰਦਾ ਉਹਦੇ ਹਰ ਸ਼ਾਇਰ ਰਗੜ ਦਿਆਂਗਾ। ਭਾਈ ਦੇਸੀ ਬੰਦੇ ਆ, ਦੇਸੀ ਤਰੀਕੇ ਨਾਲ ਔਲਾਦਾਂ ਸਾਂਭੀਆਂ ਵਾ, ਤੇ ਦੇਸੀ ਤਰੀਕੇ ਨਾਲ ਸਾਂਭਿਆ ਕਰੋ। ਦੇਸੀ ਵਲੈਤੀ ਹਰ ਸ਼ੈ ਕਹਿੰਦਾ ਉਹਦੇ ਸਹੀ, ਬਸ ਮਾਲ ਹੋਣਾ ਚਾਹੀਦਾ, ਰਗੜ ਦਿਆਂਗੇ ਵਲੈਤੀ ਚੀਜ਼ਾਂ ਖਵਾ ਕੇ ਬਲੈਲਰ ਨਾ ਬਣਾਓ ਨਿਆਣਿਆਂ ਨੂੰ, ਉਹਨਾਂ ਨੂੰ ਥੋੜੀ ਜਿਹੀ ਤਾਕਤ ਦਿਓ।
ਤੇ ਬਾਕੀ ਵੀਡੀਓ ਅੱਛੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ, ਚੈਨਲ ਨੂੰ ਕਰਨਾ ਸਬਸਕ੍ਰਾਈਬ। ਇਨਸ਼ਾਅੱਲਾ ਮਿਲਦੇ ਆ ਕੱਲ ਦੇ ਵਲੌਗ ਦੇ ਵਿੱਚ, ਠੀਕ ਹੈ। ਤੇ ਤੁਸੀਂ ਯਾਰ ਸੁਜੈਸ਼ਨ ਦਿਆ ਕਰੋ, ਆਪਣਾ ਟੌਪਿਕ ਦੱਸਿਆ ਕਰੋ ਕਿ ਇਸ ਟੌਪਿਕ ਤੇ ਭਾਈ ਵਲੌਗ ਬਣਾਓ, ਠੀਕ ਹੈ। ਕੱਲ ਨੂੰ ਉਸ ਟੌਪਿਕ ਆਪਾਂ ਤੁਹਾਡੀ ਗੱਲਾਂ ਨੂੰ ਫੋਲੋ ਕਰਾਂਗੇ ਇਨਸ਼ਾਅੱਲਾ, ਉਹਨਾਂ ਦੇ ਅਮਲ ਦਰਾਮਦ ਵੀ ਹੋਏਗਾ। ਤੁਸੀਂ ਦੱਸੋਗੇ, ਤੁਹਾਡੀ ਰਾਏ ਬਹੁਤ ਇੰਪੋਰਟੈਂਟ ਹੈ ਕਿਉਂਕਿ ਤੁਸੀਂ ਮੇਰੀ ਫੈਮਿਲੀ ਹੋ ਤੇ ਮੇਰੇ ਵਾਸਤੇ ਤੁਸੀਂ ਫੈਮਿਲੀ ਹੋ, ਠੀਕ ਹੈ। ਜਿੰਨਾ ਮੈਨੂੰ ਮੇਰੀ ਇਹ ਫੈਮਿਲੀ ਅਜ਼ੀਜ਼ ਹੋ, ਉਹਨਾਂ ਹੀ ਤੁਸੀਂ ਵੀ ਅਜ਼ੀਜ਼ ਹੋ। ਤੁਹਾਡੇ ਨਾਲ ਵੀ ਪਿਆਰ ਹੈ, ਤੁਹਾਡੇ ਨਾਲ ਵੀ ਮੁਹੱਬਤ ਹੈ। ਇੰਜ ਕਰਦਾ ਮੈਂ ਕੈਮਰੇ ਚੁੰਗਲੀ ਨਾ ਮਾਰ ਦੇਵਾਂ, ਠੀਕ ਹੈ। ਇੱਥੇ ਆਪਾਂ ਕਰਦੇ 2 ਲੋਕ ਐਂਡ ਸਵੇਰੇ ਮਿਲਦੇ ਹਾਂ। ਅੱਲਾਹ ਥੋਨੇ ਦੇ ਵਾਲੇ, ਬਾਏ ਬਾਏ, ਟਾਟਾ, ਬਾਏ ਬਾਏ। ਆਏ ਹਾਏ।